ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਆਪਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਅਪਡੇਟ ਅਮਰੀਕਾ ਦੇ ਵਿੱਚ ਅੱਜ ਦੱਸ ਜਾਈਏ 10 ਨਵੰਬਰ ਦਿਨ ਹੈਗਾ ਜੀ ਸੋਮਵਾਰ, ਅਤੇ ਆਪਣੇ ਨਾਲ ਇਸ ਮੌਕੇ ਗੁਰਪ੍ਰੀਤ ਸਿੰਘ ਪੰਜਾਬ ਤੋਂ ਜਿਹੜੇ ਉਹ ਜੁੜ ਚੁੱਕੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਜਿਵੇਂ ਆਪਾਂ ਨੂੰ ਪਤਾ ਵੀ ਯੂਨੀਵਰਸਿਟੀ ਨੂੰ ਲੈ ਕੇ ਜੋ ਅਪਡੇਟਸ ਉੱਥੇ ਆ ਰਹੀਆਂ, ਜੋ ਸੈਨੇਟ ਦਾ ਉੱਥੇ ਉਹਨਾਂ ਦੀ ਜਿਹੜੀ ਵਿਦਿਆਰਥੀ ਆਰਗੇਨਾਈਜੇਸ਼ਨ ਆ ਉਸ ਨੂੰ ਲੈ ਕੇ ਜਿਹੜਾ ਉਹ ਰੌਲਾ ਪਿਆ ਆ, ਸਾਰਾ ਪੰਜਾਬ ਕੱਲ੍ਹ ਇੱਥੇ ਇਕੱਤਰ ਹੋਇਆ ਸੀ। ਉਸ ਦੀਆਂ ਜਿਹੜੀਆਂ ਅਪਡੇਟਸ ਆ ਉਹ ਆਪਾਂ ਤੁਹਾਡੇ ਨਾਲ ਹੁਣ ਜਿਹੜੀਆਂ ਥੋੜ੍ਹੀਆਂ ਸਾਂਝੀਆਂ ਕਰਾਂਗੇ। ਉਸ ਤੋਂ ਬਾਅਦ ਦੇ ਵਿੱਚ ਆਪਣੇ ਨਾਲ ਹਰਜੋਤ ਸਿੰਘ ਜੀ ਵੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਉਹ ਜੁੜਨਗੇ। ਗੁਰਪ੍ਰੀਤ ਸਿੰਘ ਨੂੰ ਜੀ ਆਇਆਂ ਨੂੰ ਆਖਦੇ ਹਾਂ। ਗੁਰਪ੍ਰੀਤ ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਭਾਜੀ, ਸਤਿ ਸ਼੍ਰੀ ਅਕਾਲ। ਸਾਡੇ ਦਾ ਵੀ ਬਹੁਤ ਬਹੁਤ ਸਵਾਗਤ ਹੈ ਆਪਣੇ ਅਮਰੀਕਾ ਪ੍ਰੋਗਰਾਮ ਦੇ ਵਿੱਚ, ਤੇ ਅੱਜ ਜੁੜਨ ਦਾ ਇਹਦੇ ਵਿੱਚ ਮੌਕਾ ਮਿਲਿਆ, ਬਹੁਤ ਬਹੁਤ ਧੰਨਵਾਦ ਜੀ। ਸੋ ਜਿੱਦਾਂ ਸਾਰੇ ਪੰਜਾਬੀਆਂ ਦੀਆਂ ਨਜ਼ਰਾਂ ਸੀਗੀਆਂ ਯੂਨੀਵਰਸਿਟੀ ਦੇ ਵਿੱਚ ਜੋ ਚੱਲ ਰਿਹਾ ਪ੍ਰੋਟੈਸਟ ਆ ਉਸ ਨੂੰ ਜਿਹੜਾ ਉਹ ਲੈ ਕੇ, ਤੁਸੀਂ ਉੱਥੇ ਗਰਾਊਂਡ ਦੇ ਉੱਤੇ ਮੌਜੂਦ ਸੀਗੇ ਗੁਰਪ੍ਰੀਤ ਸਿੰਘ। ਕਿੱਦਾਂ ਦਾ ਜਿਹੜਾ ਉੱਥੇ ਰਿਹਾ? ਦੇਖ ਰਹੇ ਸੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇਕੱਠ ਜਿਹੜਾ ਉਹ ਹੋਇਆ, ਬਹੁਤ ਤਰ੍ਹਾਂ ਦੀਆਂ ਜਿਹੜੀਆਂ ਨਿਊਜ਼ ਆ ਉਧਰੋਂ ਆ ਰਹੀਆਂ ਸੀ, ਕਿਸੇ ਨੂੰ ਅੰਦਰ ਨਹੀਂ ਸੀ ਵੜਨ ਦਿੱਤਾ ਜਾ ਰਿਹਾ, ਕਦੀ ਉਸ ਗੇਟ ਤੇ ਜਾਓ, ਕਦੀ ਉਸ ਗੇਟ ਤੇ ਜਾਓ। ਸੋ ਤੁਸੀਂ ਕੀ ਇੱਥੇ ਮੋਨੀਟਰ ਕੀਤਾ, ਕੀ ਤੁਸੀਂ ਉੱਥੇ ਗਰਾਊਂਡ ਦੇ ਉੱਤੇ ਦੇਖਿਆ? ਜੀ। ਜੇਕਰ ਇਸ ਯੂਨੀਵਰਸਿਟੀ ਦੇ ਬਾਬਤ ਜਿਹੜਾ ਸਾਰਾ ਸ਼ੋਰ ਪਿਆ ਉਸ ਦੇ ਬਾਰੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਸ ਦੀ ਗਰਾਊਂਡ ਨੂੰ ਜੇ ਸਮਝੀਏ ਤਾਂ ਸੈਨੇਟ ਤੇ ਸਿੰਡੀਕੇਟ ਇਸ ਦੇ ਸੰਵਿਧਾਨ ਨੂੰ ਬਦਲਣ ਦੀ ਗੱਲ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਜਾਂਦੀ ਹੈ, ਤੇ ਉਸ ਨੂੰ ਲੈ ਕੇ ਫਿਰ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਿੱਚ ਰੋਹ ਪੈਦਾ ਹੁੰਦਾ। ਉਸ ਤੋਂ ਪਹਿਲਾਂ ਇਹ ਰੋਹ ਪੈਦਾ ਉਸ ਸਮੇਂ ਹੋਇਆ ਜਦੋਂ ਪਹਿਲਾਂ ਤਾਂ ਸੱਤ ਜਥੇਬੰਦੀ ਦੇ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਪ੍ਰੋਗਰਾਮ ਰੱਖਿਆ ਜਾਂਦਾ ਹੈ, ਸੈਮੀਨਾਰ ਰੱਖਿਆ ਜਾਂਦਾ ਹੈ। ਉਸ ਲਈ ਇਜਾਜ਼ਤ ਨਹੀਂ ਦਿੱਤੀ ਜਾਂਦੀ ਹਾਲ ਵਰਤਣ ਦੀ। ਜੀ। ਉਸ ਤੋਂ ਬਾਅਦ ਫਿਰ ਐਫੀਡੇਵਿਟ ਵਾਲੀ ਗੱਲ ਆਈ, ਜਿਸ ਦੇ ਵਿੱਚ ਐਫੀਡੇਵਿਟ ਸਾਈਨ ਕਰਾਉਣ ਦੇ ਲਈ ਆਖਿਆ ਜਾਂਦਾ ਹੈ ਕਿ ਤੁਸੀਂ ਬਿਨਾਂ ਪਰਮਿਸ਼ਨ ਤੋਂ ਹੁਣ ਕੈਂਪਸ ਦੇ ਅੰਦਰ ਪ੍ਰੋਟੈਸਟ ਵੀ ਨਹੀਂ ਕਰ ਪਾਉਂਗੇ। ਇਹ ਦੋ ਮੁੱਦੇ ਵੱਡੇ ਬਣੇ, ਇਹਨਾਂ ਨੇ ਇੱਕ ਤਰੀਕੇ ਦੀ ਗਰਾਊਂਡ ਬਣਾ ਦਿੱਤੀ ਅੱਜ ਵਾਲੇ ਵੱਡੇ ਮੋਰਚੇ ਦੇ ਲਈ, ਤੇ ਇਹ ਗਰਾਊਂਡ ਅੱਜ ਕੰਮ ਵੀ ਆਈ। ਉਹ ਤਸਵੀਰਾਂ ਵੀ ਅਸੀਂ ਸਾਂਝੀਆਂ ਕਰਾਂਗੇ ਬਹੁਤ ਜਲਦੀ ਸਾਰੇ ਸਰੋਤਿਆਂ ਦੇ ਨਾਲ। ਤੇ ਉਸ ਤੋਂ ਬਾਅਦ ਜਦੋਂ ਸੈਨੇਟਰ ਤੇ ਸਿੰਡੀਕੇਟ ਨੂੰ ਭੰਗ ਕਰਕੇ ਸੰਵਿਧਾਨ ਉਸ ਦਾ ਆਪਣੇ ਤਰੀਕੇ ਦੇ ਨਾਲ ਬਦਲ ਦੇਣ ਅਤੇ ਉਹਨਾਂ ਦੀ ਗਿਣਤੀ ਬਦਲ ਦੇਣ, ਸਿੰਡੀਕੇਟ ਦੀ ਗੱਲ ਕਰੀਏ ਜਾਂ ਇਸ ਚੀਜ਼ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਅੱਗੇ 91 ਮੈਂਬਰ ਹੁੰਦੇ ਨੇ, ਇਸ ਨੂੰ 31 ਮੈਂਬਰੀ ਸਿਰਫ ਕਰ ਦੇਣ ਦੀ ਗੱਲ ਹੋਈ, ਤੇ ਉਸ ਤੋਂ ਇਲਾਵਾ ਇਲੈਕਟ ਕਰਨ ਦੀ ਜਗ੍ਹਾ ਤੇ ਉਸ ਨੂੰ ਨੋਮੀਨੇਟ ਕਰਨਾ ਸੀ। ਸਿਰਫ 31 ਬੰਦੇ ਕਹਿੰਦੇ ਅਪਾਇੰਟਮੈਂਟਸ ਦੇਣੀਆਂ ਸੀ, ਵੀ ਆਪਣੀ ਮਰਜ਼ੀ ਦੇ ਬੰਦੇ ਲਾਉਣੇ ਸੀਗੇ ਮਤਲਬ। ਜੀ। ਉਸ ਦੇ ਨਾਲ ਫਿਰ ਸਟੂਡੈਂਟਸ ਨੂੰ ਕੀ ਖਦਸ਼ਾ ਹੁੰਦਾ ਹੈ ਕਿ ਇਹ ਤਾਂ ਫਿਰ ਜਿਹੜੀ ਸੱਤਾਧਾਰੀ ਤੇ ਰਹਿ ਉਸ ਤੇ ਕਾਬਜ਼ ਹੈ, ਉਹ ਆਪਣੀ ਮਰਜ਼ੀ ਚਲਾਏਗੀ ਤੇ ਉਹਨਾਂ ਨੂੰ ਹੀ ਅਪਾਇੰਟ ਕਰੇਗੀ, ਜਿਹੜੇ ਪੂਰਾ ਆਪਣਾ ਕਹਿ ਲਈਏ ਵੀ ਕੁੰਡਾ ਰੱਖਣਗੇ ਤੇ ਜੋ ਕੁਝ ਉਹ ਚਾਹਣਗੇ ਉਹੀ ਹੋਊਗਾ। ਤੇ ਫਿਰ 1 ਤਰੀਕ ਤੋਂ ਲੈ ਕੇ ਲਗਾਤਾਰ ਸਟੂਡੈਂਟਸ ਨੇ ਸੰਘਰਸ਼ ਕਰਨਾ ਸ਼ੁਰੂ ਕੀਤਾ, ਤੇ 7 ਤਰੀਕ ਆਉਂਦਿਆਂ ਸੰਘਰਸ਼ ਨੇ ਇੰਨਾ ਜਲਾਅ ਫੜ ਲਿਆ, ਜਿਸ ਸਮੇਂ 10 ਤਰੀਕ ਦੇ ਲਈ ਐਲਾਨ ਸਟੂਡੈਂਟ ਦੇ ਵੱਲੋਂ ਕੀਤਾ ਵੀ ਜਾ ਚੁੱਕਾ ਸੀ, ਤੇ 7 ਤਰੀਕ ਨੂੰ ਯੂਨੀਵਰਸਿਟੀ ਦੇ ਇਸ ਫੈਸਲੇ ਨੂੰ ਪਲਟ ਦਿੱਤਾ ਜਾਂਦਾ ਹੈ। ਕੇਂਦਰ ਸਰਕਾਰ ਦੇ ਵੱਲੋਂ ਗਜ਼ਟਡ ਨੋਟੀਫਿਕੇਸ਼ਨ ਕਰ ਦਿੱਤੀ ਜਾਂਦੀ ਹੈ ਕਿ ਅਸੀਂ ਇਸ ਅਜਿਹਾ ਕੁਝ ਨਹੀਂ ਕਰ ਰਹੇ। ਜੀ। ਪਰ ਉਸ ਤੋਂ ਬਾਅਦ ਫਿਰ ਜਿਹੜੀ ਅੱਜ ਵਾਲੀ ਕਾਲ ਸੀ ਇਸ ਨੂੰ ਇਸ ਦੀਆਂ ਚੋਣਾਂ ਤੇ ਲੈ ਲਿਆ ਗਿਆ ਕਿ ਹੁਣ ਜਦੋਂ ਤੱਕ ਸੈਨੇਟ ਦੀਆਂ ਚੋਣਾਂ ਨਹੀਂ ਹੁੰਦੀਆਂ ਅਸੀਂ ਇਸ ਸੰਘਰਸ਼ ਨੂੰ ਜਾਰੀ ਰੱਖਾਂਗੇ। ਉਸੇ ਦੇ ਬਾਬਤ ਅੱਜ ਜਦੋਂ ਵੈਸੇ ਤਾਂ ਅਸੀਂ ਕੱਲ ਰਾਤ ਤੋਂ ਹੀ ਉੱਥੇ ਪਹੁੰਚ ਗਏ ਸੀ, ਟੈਕਨੀਕਲੀ ਅਮਰੀਕੀ ਹਿਸਾਬ ਦੇ ਨਾਲ ਕਹਿ ਲਈਏ ਵੀ ਪਰਸੋਂ ਦਿਨ ਦੇ ਸਮੇਂ ਅਸੀਂ ਉੱਥੇ ਪਹੁੰਚ ਚੁੱਕੇ ਸੀ। ਸੋ ਅਸੀਂ ਪਹਿਲਾਂ ਤਾਂ ਗੁਰਪ੍ਰੀਤ ਹੁਣ ਜਿੱਦਾਂ ਨੋਟੀਫਿਕੇਸ਼ਨ ਉਧਰੋਂ ਉਹਨਾਂ ਨੇ ਜਾਰੀ ਕਰਤਾ, ਲੋਕਾਂ ਦਾ ਹੁਣ ਕੀ ਜਿਹੜੀ ਉੱਥੇ ਰਾਏ ਸੀਗੇ ਨੋਟੀਫਿਕੇਸ਼ਨ ਵਾਪਸ ਲਏ ਜਾਣ ਤੋਂ ਬਾਅਦ ਵੀ ਹਾਂ ਜੀ ਸੈਨੇਟ ਭੰਗ ਕਰਨ ਵਾਲੀ ਉਹ ਸਾਰੀਆਂ ਚੀਜ਼ਾਂ, ਪਰ ਹੁਣ ਜਦੋਂ ਇਲੈਕਸ਼ਨ ਨੂੰ ਲੈ ਕੇ ਆ ਕੀ ਕੋਈ ਉਹਨਾਂ ਨੇ ਠੋਸ ਗੱਲ ਆਖੀ ਆ? ਮਨਦੀਪ ਪੁਨੀਆ ਉਹਨਾਂ ਨੇ ਵੀ ਰਿਪੋਰਟ ਕੀਤਾ ਵੀ ਉਹ ਕਹਿੰਦੇ ਆ ਵੀ ਕਾਲਜ ਵਾਲੇ ਕਹਿ ਰਹੇ, ਯੂਨੀਵਰਸਿਟੀ ਵਾਲੇ, ਪੰਜਾਬ ਯੂਨੀਵਰਸਿਟੀ ਵਾਲੇ ਵੀ ਜਲਦ ਹੀ ਜਿਹੜਾ ਉਸ ਦੇ ਉੱਤੇ ਵਾਈਸ ਚਾਂਸਲਰ ਦੇ ਸਾਈਨ ਕਰਕੇ ਇਲੈਕਸ਼ਨਾਂ ਦਾ ਵੀ ਜਲਦੀ ਡਿਕਲੇਅਰ ਕਰ ਦਿੱਤਾ ਜਾਊਗਾ। ਸੋ ਲੋਕਾਂ 'ਚ ਬਹੁਤ ਜਲਾਅ ਸੀਗਾ, ਬਹੁਤ ਇਕੱਠ ਦੀ ਜਿਹੜੀ ਭਾਵਨਾ ਦੇ ਨਾਲ ਜਿਹੜਾ ਉਹ ਇਹ ਦੇਖਿਆ।
ਵੈਸੇ ਪੰਜਾਬੀਆਂ ਨੇ ਬਾਰ-ਬਾਰ ਇਹ ਚੀਜ਼ ਨੂੰ ਜਿਹੜਾ ਦਿਖਾਇਆ ਆ, ਦਰਸਾਇਆ ਆ ਵੀ ਜਦੋਂ ਆਪਾਂ ਇਕੱਠੇ ਹੁੰਦੇ ਆ ਤਾਂ ਜਿੱਤਾਂ ਜਿਹੜੀਆਂ ਉਹ ਆਪਾਂ ਹਾਸਲ ਕਰਦੇ ਆ। ਸੋ ਚੋਣਾਂ ਨੂੰ ਲੈ ਕੇ ਜੀ। ਕੀ ਲੇਟੈਸਟ ਅਪਡੇਟ ਉੱਥੋਂ ਮਿਲ ਰਹੀ ਆ? ਪਹਿਲੇ ਨੰਬਰ ਤੇ ਜੇ ਤੁਸੀਂ ਪੁੱਛਿਆ ਕਿ ਲੋਕ ਕੀ ਸੋਚਦੇ ਨੇ, ਲੋਕ ਬਿਲਕੁਲ ਵੀ ਸੈਟੀਸਫਾਈ ਨਹੀਂ ਹੈਗੇ। ਅੱਛਾ। ਲੋਕਾਂ ਨੂੰ ਲੱਗਦਾ ਕਿ ਜੇਕਰ ਇਹਨਾਂ ਨੇ ਵਾਪਸ ਵੀ ਲੈ ਲਿਆ ਹੈ, ਗੈਜਟਡ ਨੋਟੀਫਿਕੇਸ਼ਨ ਕਰਕੇ ਕਹਿ ਵੀ ਦਿੱਤਾ ਕਿ ਨਹੀਂ ਆਪਾਂ ਇਹ ਅਜਿਹਾ ਕੁਝ ਕਰਨਾ ਹੈ, ਤਾਂ ਉਹਨਾਂ ਨੂੰ ਫਿਰ ਵੀ ਲੱਗਦਾ ਕਿ ਇਹਦੇ 'ਚ ਸਾਡੀ ਕੋਈ ਖੁਸ਼ ਹੋਣ ਵਾਲੀ ਚੀਜ਼ ਨਹੀਂ ਹੈ। ਤੇ ਉਹਨਾਂ ਨੇ ਹੁਣ ਇਹ ਫੈਸਲਾ ਕੀਤਾ ਹੈ, ਮੋਰਚੇ ਨੇ, ਯੂਨੀਵਰਸਿਟੀ ਬਚਾਓ ਮੋਰਚਾ ਜਿਹੜਾ ਹੈ, ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਨੂੰ ਭੇਜੀ ਗਈ ਜਿਹੜੀ ਤਜਵੀਜ਼ ਹੈ ਯੂਨੀਵਰਸਿਟੀ ਦੇ ਵੱਲੋਂ, ਜਿਸ ਦੇ ਵਿੱਚ ਹੁਣ ਕੇਂਦਰ ਨੇ ਪੱਕੀ ਮੋਹਰ ਲਾਉਣੀ ਹੈ ਵੀ ਠੀਕ ਹੈ ਤੁਸੀਂ ਕਰਾ ਲਓ, ਇਲੈਕਸ਼ਨਸ ਕਰਾ ਸਕਦੇ ਹੋ, ਜਦੋਂ ਤੱਕ ਕਹਿੰਦੇ ਵੀ ਉਹ ਵਾਲੀ ਨੋਟੀਫਿਕੇਸ਼ਨ ਸਾਡੇ ਹੱਥ 'ਚ ਨਹੀਂ ਆਉਂਦੀ, ਅਸੀਂ ਉਦੋਂ ਤੱਕ ਇਹ ਮੋਰਚਾ ਏਦਾਂ ਹੀ ਜਾਰੀ ਰੱਖਾਂਗੇ। ਕਹਿਣ ਦਾ ਭਾਵ ਅੱਜ ਜੇਕਰ ਜਿਹੜੇ ਇਕੱਠ ਸੀ ਉਹ ਤਾਂ ਵਾਪਸ ਪਿੰਡਾਂ ਨੂੰ ਪਰਤ ਗਿਆ, ਪਰ ਜਿਹੜਾ ਸਟੂਡੈਂਟਸ ਦਾ ਉੱਥੇ ਲੱਗਿਆ ਹੋਇਆ ਮੋਰਚਾ ਉਹ ਜਿਉਂ ਦੇ ਤਿਉਂ ਲੱਗਿਆ ਹੀ ਰਹੇਗਾ ਜਦੋਂ ਤੱਕ ਇਹ ਨੋਟੀਫਿਕੇਸ਼ਨ ਉਹਨਾਂ ਦੇ ਹੱਥ ਵਿੱਚ ਨਹੀਂ ਆ ਜਾਂਦਾ। ਇਹ ਪਹਿਲੀ ਜਿਹੜੀ ਨਰੋਲ ਅੱਜ ਦਾ ਫੈਸਲਾ ਉਹ ਤਾਂ ਇਹ ਹੈ। ਠੀਕ ਹੈ। ਤੇ ਜੇਕਰ ਜਿਸ ਤਰੀਕੇ ਦੇ ਨਾਲ ਅੱਜ ਦਾ ਸਾਰਾ ਮਾਹੌਲ ਸੀ, ਜੇ ਆਪਾਂ ਉਸ ਤੇ ਚੱਲੀਏ ਕਿ ਸਵੇਰ ਤੋਂ ਲੈ ਕੇ ਜਾਂ ਕੱਲ ਰਾਤ ਤੋਂ ਲੈ ਕੇ ਟਾਈਮਲਾਈਨ ਜਿਹੜੀ ਸੀਗੀ ਉਹਦੇ ਅਕੋਰਡਿੰਗਲੀ ਕੀ ਹੁੰਦਾ ਰਿਹਾ। ਕੱਲ ਰਾਤ ਤੋਂ ਹੀ ਯੂਨੀਵਰਸਿਟੀ ਦੇ ਗੇਟ ਬੰਦ ਹੋਣੇ ਸ਼ੁਰੂ ਹੋ ਗਏ ਸੀ, ਜਦੋਂ ਕਹਿਣ ਦਾ ਭਾਵ ਵੀ ਦਿਨ ਜਿੱਦਾਂ ਨੇੜੇ ਆਉਂਦਾ ਜਾ ਰਿਹਾ ਸੀ, ਸਮਾਂ ਨੇੜੇ ਆਉਂਦਾ ਜਾ ਰਿਹਾ ਸੀ, ਗੇਟ ਬੰਦ ਹੋਣੇ ਯੂਨੀਵਰਸਿਟੀ ਦੇ ਸ਼ੁਰੂ ਹੋ ਗਏ ਤੇ ਪ੍ਰਸ਼ਾਸਨ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜੇਕਰ ਸਾਊਂਡ ਵਾਲੀ ਗੱਡੀ ਆ ਰਹੀ ਸੀ ਤਾਂ ਸਾਊਂਡ ਦੀ ਪਰਮਿਸ਼ਨ ਨਾ ਹੋਣ ਦੀ ਗੱਲ ਕਹਿ ਕੇ ਰੋਕਿਆ ਜਾ ਰਿਹਾ ਸੀ। ਜੇਕਰ ਟੈਂਟ ਦੀ ਗੱਡੀ ਆ ਰਹੀ ਸੀ ਤਾਂ ਟੈਂਟ ਦੀ ਪਰਮਿਸ਼ਨ ਨਾ ਹੋਣ ਦੀ ਗੱਲ ਕਹਿ ਕੇ ਰੋਕਿਆ ਜਾ ਰਿਹਾ ਸੀ। ਤੇ ਉਸ ਤੋਂ ਬਾਅਦ ਐਸਐਸਪੀ ਜਿਹੜੇ ਨੇ ਉਹ ਉਹਨਾਂ ਨੂੰ ਵਿਦਿਆਰਥੀਆਂ ਨੂੰ ਬੁਲਾਉਂਦੇ ਨੇ ਕਿ ਤੁਸੀਂ ਸਾਡੇ ਨਾਲ ਤਾਂ ਡਿਸਕਸ ਹੀ ਨਹੀਂ ਕੀਤਾ ਕਿ ਤੁਸੀਂ ਕਿੰਨਾ ਇਕੱਠ ਕਰ ਰਹੇ ਹੋ ਜਾਂ ਫਿਰ ਤੁਹਾਡੀ ਕੀ ਰੂਪ ਰੇਖਾ ਰਹੂਗੀ, ਕਿੰਨੇ ਸਮੇਂ ਲਈ ਰਹੂਗੀ। ਤਾਂ ਕਹਿਣ ਦਾ ਭਾਵ ਵੀ ਪੂਰੇ ਤਰੀਕੇ ਨਾਲ ਸਾਰੀ ਰਾਤ ਵਿਦਿਆਰਥੀਆਂ ਨੂੰ ਉਲਝਾਉਣ ਦੀ ਕੋਸ਼ਿਸ਼ ਜਾਰੀ ਰਹੀ। ਲਗਾਤਾਰ ਸਵੇਰ ਦੇ 4 ਵਜੇ ਜਾ ਕੇ ਤਾਂ ਉੱਥੇ ਸਟੇਜ ਵਗੈਰਾ ਲਗਾਉਣ ਦੇ ਲਈ ਅੰਦਰ ਸਮਾਨ ਵੜਨ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਜਦੋਂ ਸਮਾਨ ਲੱਗਦਾ ਹੈ ਤਾਂ ਫਿਰ ਅਗਲੇ ਦਿਨ ਸਵੇਰ ਦੀ ਰੂਪ ਰੇਖਾ ਜੇ ਟਾਈਮਲਾਈਨ ਤੇ ਆਈਏ ਤਾਂ ਤਕਰੀਬਨ ਅਸੀਂ 8:30 ਦੇ ਕਰੀਬ ਚੰਡੀਗੜ੍ਹ ਦੇ ਵਿੱਚ ਐਂਟਰ ਹੋਣ ਲਈ ਪਹੁੰਚਦੇ ਹਾਂ। ਤਾਂ ਅਸੀਂ ਉੱਥੇ ਇਹ ਦੇਖ ਪਾ ਰਹੇ ਸੀ ਕਿ ਚੰਡੀਗੜ੍ਹ ਦੀ ਐਂਟਰੀ ਦੇ ਉੱਪਰ ਹੀ ਜਦੋਂ ਮੋਹਾਲੀ ਤੋਂ ਚੰਡੀਗੜ੍ਹ 'ਚ ਐਂਟਰ ਹੋਣਾ ਹੁੰਦਾ ਹੈ, ਉੱਥੇ ਇੱਕ ਟ੍ਰਿਪਲ ਲੇਅਰ ਸਿਕਿਉਰਿਟੀ ਲੱਗੀ ਹੋਈ ਹੈ, ਵੱਡੀ ਗਿਣਤੀ 'ਚ ਪੁਲਿਸ ਤੈਨਾਤ ਹੈ ਚੰਡੀਗੜ੍ਹ ਦੀ। ਤੇ ਉਹ ਹਰੇਕ ਪੰਜਾਬ ਨੰਬਰ ਦੀ ਗੱਡੀ, ਉਸ ਤੋਂ ਵੀ ਅੱਗੇ ਜਾ ਕੇ ਬੇਸ਼ੱਕ ਪੰਜਾਬ ਨੰਬਰ ਦੀ ਗੱਡੀ ਹੋਵੇ ਨਾ ਹੋਵੇ, ਜੇਕਰ ਉਸ ਦੇ ਵਿੱਚ ਸਰਦਾਰ ਨੌਜਵਾਨ ਬੈਠੇ ਹੋਏ ਨੇ, ਸਰਦਾਰ ਬਜ਼ੁਰਗ ਬੈਠੇ ਹੋਏ ਨੇ, ਜਿਨ੍ਹਾਂ ਨੇ ਜਿਹੜੇ ਖਾਸ ਤੌਰ ਤੇ ਉਹਨਾਂ ਨੂੰ ਟਾਰਗੇਟ ਕਰਕੇ ਗੱਡੀਆਂ ਸਾਈਡ ਤੇ ਕਰਾਈਆਂ ਜਾ ਰਹੀਆਂ ਸੀ ਕਿ ਇਹਨਾਂ ਗੱਡੀਆਂ ਨੂੰ ਸਾਈਡ ਤੇ ਲਗਵਾਓ ਤੇ ਇਹਨਾਂ ਤੋਂ ਪੁੱਛੋ ਕਿ ਇਹਨਾਂ ਨੇ ਕਿੱਥੇ ਜਾਣਾ ਹੈ, ਕਿਉਂ ਇਹ ਚੰਡੀਗੜ੍ਹ ਦੇ ਵਿੱਚ ਐਂਟਰ ਹੋ ਰਹੇ ਨੇ। ਇਹ ਖਾਸ ਤੌਰ ਤੇ ਸਿਰਫ ਅਸੀਂ ਨਹੀਂ ਕਹਿ ਰਹੇ, ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਨੇ ਵੀ ਦੱਸਿਆ। ਚੰਡੀਗੜ੍ਹ 'ਚ ਐਂਟਰੀ ਤੇ ਵੀ ਉਹ ਇੰਨੀ ਪੁੱਛਗਿੱਛ ਜਿਹੜੀ ਉਹ ਚੱਲ ਰਹੀ ਸੀ, ਦਾ ਰੋਕ ਟੋਕ ਜਿਹੜੀ ਉਹ ਚੱਲ ਰਹੀ ਸੀ। ਹਾਂ ਜੀ ਮੇਰੇ ਨਾਲ ਵੀ ਕੇਸਾਧਾਰੀ ਨੌਜਵਾਨ ਜਿਹੜਾ ਮੇਰਾ ਸਾਥੀ ਕਾਰ ਚਲਾ ਰਿਹਾ ਸੀ, ਉਸ ਨੂੰ ਦੇਖ ਕੇ ਸਾਡੀ ਗੱਡੀ ਸਾਈਡ ਤੇ ਲਗਵਾਈ ਜਾਂਦੀ ਹੈ। ਸਾਡੇ ਤੋਂ ਬਕਾਇਦਾ ਪੁੱਛਿਆ ਜਾਂਦਾ ਹੈ ਕਿੱਥੇ ਜਾਣਾ ਹੈ, ਕਿਉਂ ਜਾਣਾ ਹੈ। ਅਸੀਂ ਉਹਨਾਂ ਨੂੰ ਉਲਝਾ ਕੇ ਉੱਥੋਂ ਨਿਕਲਣ 'ਚ ਸਫਲ ਹੋਏ ਹਾਂ। ਤੇ ਉਸ ਤੋਂ ਬਾਅਦ ਜਦੋਂ ਅੱਗੇ ਗਏ ਆ, ਫਿਰ ਅਸੀਂ ਯੂਨੀਵਰਸਿਟੀ ਦੇ ਗੇਟਾਂ ਤੇ ਪਹੁੰਚਦੇ ਹਾਂ। ਯੂਨੀਵਰਸਿਟੀ ਦੇ ਗੇਟ ਨੰਬਰ 3 ਦੇ ਉੱਪਰ ਪਹਿਲਾਂ ਗਏ, ਉੱਥੇ ਬੈਰੀਕੇਟਿੰਗ। ਯੂਨੀਵਰਸਿਟੀ ਦੇ ਗੇਟ ਨੰਬਰ 2 ਦੇ ਉੱਪਰ ਗਏ, ਉੱਥੇ ਬਹੁਤ ਵੱਡੀ ਬੈਰੀਕੇਟਿੰਗ ਲੱਗੀ ਹੋਈ ਸੀ। ਤੇ ਯੂਨੀਵਰਸਿਟੀ ਦੇ ਗੇਟ ਨੰਬਰ 2 ਦੇ ਅੱਗੇ ਕਾਫੀ ਖੁੱਲੀ ਜਗ੍ਹਾ ਹੈ, ਕਾਫੀ ਵੱਡੀ ਮਾਰਕੀਟ ਹੈ, ਜਿੱਥੇ ਆਮ ਤੌਰ ਤੇ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਤੇ ਉੱਥੇ ਜਿਹੜੇ ਆਮ ਵਿਅਕਤੀ ਵੀ ਸੀ ਉਹਨਾਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਸੀ ਪੁਲਿਸ ਦੇ ਵੱਲੋਂ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਤਰੀਕੇ ਦੀ ਅਨਾਰਕੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਬਿਲਕੁਲ। ਸੋ ਨਿਆਣਿਆਂ ਨੂੰ ਜਾਣ ਨਹੀਂ ਦੇਣਾ, ਕਿਸੇ ਨੂੰ ਆਉਣ ਨਹੀਂ ਦੇਣਾ। ਸੋ ਰੋਕ ਟੋਕ ਜਿਹੜੀ ਉਹਨਾਂ ਨੇ ਜਿਹੜੀ ਉਹ ਪੂਰੀ ਕੀਤੀ। ਬੈਰੀਕੇਡਿੰਗ ਤੋੜ ਹੋਈ, ਉਹਨਾਂ ਨੇ ਲਾਠੀ ਚਾਰਜ ਇਹ ਵੀ ਸਾਰਾ ਕੁਝ ਉੱਥੇ ਵਾਪਰਿਆ। ਜੀ ਇਹ ਵਾਪਰਿਆ ਖਾਸ ਤੌਰ ਤੇ ਜਦੋਂ ਸੁਹਾਣਾ ਸਾਹਿਬ ਗੁਰਦੁਆਰਾ ਅੰਬ ਸਾਹਿਬ ਤੋਂ ਵੱਖ-ਵੱਖ ਜਥੇਬੰਦੀਆਂ ਨੇ ਵੱਖ-ਵੱਖ ਸਪੌਟ ਚੂਜ਼ ਕੀਤੇ ਹੋਏ ਸੀ, ਖਾਸ ਤੌਰ ਤੇ ਇਹ ਗੁਰਦੁਆਰਾ ਸਾਹਿਬ, ਕਿ ਅਸੀਂ ਇੱਥੋਂ ਚੱਲਾਂਗੇ। ਜਿਸ ਤਰੀਕੇ ਦੇ ਨਾਲ ਉਹ ਚੰਡੀਗੜ੍ਹ ਦੀਆਂ ਬਰੂਹਾਂ ਤੇ ਪਹੁੰਚੇ, ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਪੁਲਿਸ ਨੇ ਹਰ ਸੰਭਵ ਯਤਨ ਕੀਤਾ। ਬਹੁਤ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਵੀ ਕੀਤਾ ਵੀ ਜਿੱਥੇ ਰੋਕਣਗੇ ਆਪਾਂ ਉੱਥੇ ਹੀ ਰੋਡ ਜਾਮ ਕਰ ਦਿਆਂਗੇ। ਅਜਿਹਾ ਹੀ ਹੋਇਆ। ਤੁਸੀਂ ਹੈਰਾਨ ਰਹਿ ਜਾਓਗੇ ਕਿ ਜਿਹੜੀਆਂ ਪੰਜਾਬ ਦੀਆਂ ਚੋਟੀ ਦੀਆਂ ਜਥੇਬੰਦੀਆਂ ਨੇ ਉਹ ਵੀ ਤਕਰੀਬਨ 4 ਵਜੇ ਜਾ ਕੇ ਜਥੇਬੰਦੀਆਂ
ਖੁਦ ਆਪ ਉੱਥੇ ਸਟੇਜ ਤੇ ਪਹੁੰਚੀਆਂ ਨੇ। ਇੰਨਾ ਸਮਾਂ ਤੱਕ ਖੱਜਲ ਕੀਤਾ ਗਿਆ ਜਥੇਬੰਦੀਆਂ ਦੇ ਵੱਲੋਂ, ਸੌਰੀ ਪੁਲਿਸ ਦੇ ਵੱਲੋਂ ਜਥੇਬੰਦੀਆਂ ਨੂੰ। ਇਹ ਹਾਲਾਤ ਰਹੇ ਨੇ। ਠੀਕ ਹੈ, ਕਿਸਾਨ ਜਥੇਬੰਦੀਆਂ ਨੇ ਵੀ ਸਾਥ ਦਿੱਤੀ, ਸਾਥ ਵਾਲੇ ਜਿਹੜੇ ਸੀਗੇ, ਹੋਰ ਜਿਹੜੇ ਸਟੂਡੈਂਟ ਵਾਲੇ ਜਥੇਬੰਦੀਆਂ ਸਾਰੀਆਂ ਇਕੱਠੀਆਂ ਨਜ਼ਰ ਆਈਆਂ ਉਹਨਾਂ ਇੱਥੇ? ਜੀ ਤਕਰੀਬਨ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ, ਜਿਹਦੇ ਵਿੱਚ ਕਹਿ ਲਈਏ ਵੀ ਜਿਹੜੀਆਂ ਸਾਰੀਆਂ ਗੈਰ ਰਾਜਨੀਤਿਕ ਜਾਂ ਰਾਜਨੀਤਿਕ ਕਿਸਾਨ ਜਥੇਬੰਦੀਆਂ ਅਲੱਗ-ਅਲੱਗ ਹੋਈਆਂ ਨੇ, ਉਹ ਉਸ ਤੋਂ ਇਲਾਵਾ ਹੋਰ ਸਮਾਜਿਕ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਇੱਥੋਂ ਤੱਕ ਕਿ ਹਰਿਆਣਾ ਅਤੇ ਹਿਮਾਚਲ ਦੀਆਂ ਵੀ ਬਹੁਤ ਸਾਰੀਆਂ ਜਥੇਬੰਦੀਆਂ ਸੀ ਜਿਹੜੀਆਂ ਆਪ ਉੱਥੇ ਪਹੁੰਚੀਆਂ ਹੋਈਆਂ ਸੀ, ਆਗੂ ਪਹੁੰਚੇ ਹੋਏ ਸੀ। ਕਹਿਣ ਦਾ ਭਾਵ ਪਹਿਲੇ ਨੰਬਰ ਤੇ ਤਾਂ ਇਹ ਗੱਲ ਜਿਹੜੀ ਪਾੜ ਪਾਉਣ ਵਾਲੀ ਕੋਸ਼ਿਸ਼ ਕੀਤੀ ਜਾਂਦੀ ਹੈ, ਪੰਜਾਬ ਨੂੰ ਅਲੱਗ ਦਿਖਾਉਣ ਵਾਲੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹ ਸਰਕਾਰ ਦੀ ਨਾਕਾਮ ਹੋਈ ਹੈ। ਕਿਉਂਕਿ ਅਸੀਂ ਅੱਖੀਂ ਦੇਖੇ ਨੇ ਕਿ ਉੱਥੇ ਸਟੇਜ ਦੇ ਆਸ-ਪਾਸ ਜਾਂ ਫਿਰ ਲੰਗਰ 'ਚ ਸੇਵਾ ਕਰਦੇ ਹੋਏ ਹਰਿਆਣੇ ਅਤੇ ਹਿਮਾਚਲ ਦੇ ਨੌਜਵਾਨ ਤੱਕ ਵੀ ਲੱਗੇ ਹੋਏ ਸੀ। ਠੀਕ ਹੈ, ਇਹੋ ਜੀ ਕੋਈ ਗੱਲ ਨਹੀਂ ਹੈ ਕਿ ਪੰਜਾਬ ਦਾ ਇਕੱਲਾ ਸੰਘਰਸ਼ ਸੀ। ਸੋ ਸਾਰੇ ਕਹਿ ਲਈਏ ਵੀ ਵਿਦਿਆਰਥੀਆਂ ਦਾ ਸੰਘਰਸ਼ ਸੀ। ਇਸ ਤੋਂ ਬਾਅਦ ਮੈਂ ਰੂਪ ਰੇਖਾ ਇੱਕ ਵਾਰੀ ਸਾਰੀ ਦੱਸ ਦੇਣਾ ਚਾਹੁੰਦਾ ਕਿ ਜਿਸ ਸਮੇਂ ਉੱਥੇ 2 ਨੰਬਰ ਗੇਟ ਦੇ ਅੱਗੇ ਰੋਕਿਆ ਜਾ ਰਿਹਾ ਸੀ, ਸਾਰਿਆਂ ਨੂੰ ਇੱਕ ਤਰੀਕੇ ਦੇ ਨਾਲ ਬੱਸਾਂ ਲਗਾਈਆਂ ਹੋਈਆਂ ਸੀ, ਉਸ ਦੇ ਵਿੱਚ ਡਿਟੇਨ ਕਰਕੇ ਪਾਇਆ ਜਾ ਰਿਹਾ ਸੀ, ਧੱਕੇ ਦੇ ਨਾਲ ਲਿਜਾਇਆ ਜਾ ਰਿਹਾ ਸੀ, ਬਹੁਤ ਤਸ਼ੱਦਦ ਵੀ ਕੀਤਾ ਜਾ ਰਿਹਾ ਸੀ। ਕਈ ਤਸਵੀਰਾਂ ਅਸੀਂ ਕੈਦ ਕੀਤੀਆਂ ਨੇ ਖੁਦ, ਤੇ ਉੱਥੇ ਕਿਸੇ ਨੂੰ ਰੁਕਣ ਨਹੀਂ ਦਿੱਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਸ਼ਾਇਦ ਇੰਟੈਲੀਜੈਂਸੀ ਦੀ ਫੇਲੀਅਰ ਹੈ ਜਾਂ ਕੁਝ ਵੀ ਹੈ, ਵੱਡੀ ਗਿਣਤੀ ਦੇ ਵਿੱਚ ਕਿਸੇ ਪਾਸੋਂ ਸਟੂਡੈਂਟਸ ਦਾ ਜੱਥਾ ਆਉਂਦਾ ਜਿਹੜਾ ਕਿ ਬਹੁਤ ਵੱਡੀ ਗਿਣਤੀ 'ਚ ਸੀ, ਸ਼ਾਇਦ 1500 ਤੋਂ 2000 ਦੀ ਗਿਣਤੀ ਦੇ ਵਿੱਚ ਉਹ ਵਿਦਿਆਰਥੀ ਹੋਣਗੇ। ਉਹਨਾਂ ਨੇ ਬਿਨਾਂ ਕਿਸੇ ਦੀ ਗੱਲ ਸੁਣੇ, ਬਿਨਾਂ ਪੁਲਿਸ ਨੂੰ ਕੋਈ ਮੌਕਾ ਦਿੱਤੇ, ਇੰਨੀ ਤੇਜ਼ੀ ਦੇ ਨਾਲ ਹੱਲਾ ਬੋਲਿਆ ਕਿ ਉਹ ਯੂਨੀਵਰਸਿਟੀ ਦੇ ਗੇਟ ਨੰਬਰ 2 ਤੋਂ ਚੱਲਦੇ ਹੋਏ ਮਾਰਕੀਟ ਦੇ ਵਿੱਚੋਂ, ਚੱਲਦੇ ਵੀ ਨਹੀਂ ਦੌੜਦਿਆਂ ਹੋਇਆਂ, ਜਕਾਰਿਆਂ ਦੀ ਗੂੰਜ ਦੇ ਨਾਲ, ਜਿਸ ਦੇ ਵਿੱਚ ਹਰੇਕ ਤਰ੍ਹਾਂ ਦਾ ਜਕਾਰੇ ਲਗਾਏ ਜਾ ਰਹੇ ਸੀ, ਹਰੇਕ ਜਥੇਬੰਦੀ ਆਪਣੇ ਪੱਧਰ ਤੇ ਜੋ ਉਹਨਾਂ ਦੇ ਸਲੋਗਨ ਨੇ ਉਹ ਬੋਲ ਰਹੀ ਸੀ, ਤੇ ਨਾਲ ਦੀ ਨਾਲ ਬਾਈ ਦੀਪ ਸਿੱਧੂ ਉਹਨਾਂ ਦੀਆਂ ਤਸਵੀਰਾਂ ਲੈ ਕੇ ਨੌਜਵਾਨ ਵਿੱਚ ਸੀ, ਖਾਲਸਾਈ ਜਾਹੋ ਜਲਾਲ ਵਾਲੇ ਨੌਜਵਾਨ ਜਥੇਬੰਦੀਆਂ ਸਿੰਘ ਹੋਰ ਸੀ ਬਹੁਤ ਸਾਰੇ ਜਿਸ ਦੇ ਵਿੱਚ ਸਨ, ਤੇ ਉਹ ਬਹੁਤ ਤੇਜ਼ੀ ਦੇ ਨਾਲ ਜਾਂਦੇ ਨੇ ਬਿਨਾਂ ਕਿਸੇ ਨੂੰ ਸੋਚਣ ਦਾ ਮੌਕਾ ਦਿੱਤਿਆਂ ਐਂਟਰ ਕਰ ਜਾਂਦੇ ਯੂਨੀਵਰਸਿਟੀ ਦੇ ਗੇਟ ਨੰਬਰ 2 ਤੋਂ ਗੇਟ ਨੰਬਰ 1 ਤੇ ਪਹੁੰਚ ਜਾਂਦੇ ਨੇ। ਤੇ ਗੇਟ ਲੱਗਾ ਹੋਣ ਦੇ ਬਾਵਜੂਦ ਵੀ ਇੰਨਾ ਜਲਾਉ ਸੀ ਕਿ ਗੇਟ ਦੇ ਉੱਪਰੋਂ ਟੱਪਣਾ ਸ਼ੁਰੂ ਕਰ ਦਿੰਦੇ ਨੇ ਤੇ ਪੁਲਿਸ ਨੇ ਉਹਨਾਂ ਦਾ ਰਾਹ ਖਾਲੀ ਕਰ ਦਿੱਤਾ। ਇਹ ਸਥਿਤੀ ਜਾ ਕੇ ਬਣਦੀ ਹੈ ਤਕਰੀਬਨ 12:30 ਵਜੇ, ਤੇ ਉਸ ਤੋਂ ਬਾਅਦ ਫਿਰ ਜੋ ਕੁਝ ਹੋਇਆ ਉਹ ਤੁਸੀਂ ਸਾਰਿਆਂ ਨੇ ਦੇਖਿਆ ਕਿ ਸਟੇਜ ਸ਼ੁਰੂ ਹੋ ਗਈ, ਸਟੇਜ ਸੱਜ ਗਈ, ਕਿਉਂਕਿ ਫਿਰ ਮਜਬੂਰਨ ਯੂਨੀਵਰਸਿਟੀ ਦੇ ਗੇਟ ਖੋਲਣੇ ਪੈ ਗਏ, ਉਹ ਵੀ ਸਿਰਫ ਗੇਟ ਨੰਬਰ 1, ਕਿਉਂਕਿ ਸਟੂਡੈਂਟਸ ਨੇ ਇੰਨੇ ਹੱਲੇ ਦੇ ਨਾਲ ਇੱਕ ਤਰੀਕੇ ਦੇ ਨਾਲ ਉੱਥੇ ਐਂਟਰੀ ਕੀਤੀ ਕਿ ਸਾਰੇ ਪੁਲਿਸ ਮੁਲਾਜ਼ਮ ਪਿੱਛੇ ਹਟ ਗਏ, ਜਿਸ ਤੋਂ ਬਾਅਦ ਇਹ ਪ੍ਰੋਗਰਾਮ ਇੱਕ ਤਰੀਕੇ ਦੇ ਨਾਲ ਨੇਪਰੇ ਚੜਿਆ, ਬੜਾ ਸਫਲਤਾਪੂਰਵਕ ਨੇਪਰੇ ਚੜਿਆ ਜੀ। ਜੀ ਨਹੀਂ ਗੁਰਪ੍ਰੀਤ, ਚਲੋ ਥੈਂਕ ਯੂ ਤੁਹਾਡਾ, ਤੁਸੀਂ ਉੱਥੇ ਪਹੁੰਚੇ ਸੀਗੇ, ਤੇ ਇਹ ਜਿਹੜੀ ਸਾਰੀ ਕਵਰੇਜ, ਇਹ ਸਾਰੀਆਂ ਗੱਲਾਂ, ਇਹ ਜਿਹੜੀਆਂ ਤਸਵੀਰਾਂ, ਇਹ ਸਾਰੀਆਂ ਵੀਡੀਓਜ਼ ਆ ਜਲਦੀ ਪੰਜਾਬੀ ਰੇਡੀਓ ਦੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਵੀ ਜਿਹੜੀਆਂ ਉਹ ਪੈਣਗੀਆਂ। ਕਿਤੇ ਨਾ ਕਿਤੇ ਇਹ ਆਪਾਂ ਜ਼ਰੂਰ ਸਮਝਦੇ ਹਾਂ ਤੇ ਇਹ ਅੰਡਰਸਟੈਂਡ ਆਪਾਂ ਕਰ ਰਹੇ ਹਾਂ ਵੀ ਲੋਕ ਜਾਗਰੂਕ ਹੋ ਰਹੇ ਆ, ਵਿਦਿਆਰਥੀ ਜਾਗਰੂਕ ਹੋ ਰਹੇ ਆ। ਫੈਡਰਲਿਜ਼ਮ ਦਾ ਜਿਹੜਾ ਢਾਂਚਾ, ਸੈਂਟਰ ਦਾ ਜਿਹੜਾ ਕੰਟਰੋਲ ਹਰ ਇੱਕ ਸੰਸਥਾ ਦੇ ਉੱਤੇ, ਹਰ ਇੱਕ ਚੀਜ਼ ਦੇ ਉੱਤੇ ਜਿਹੜਾ ਕਰਨ ਦੀ ਉਹਨਾਂ ਦੀ ਕੋਸ਼ਿਸ਼ ਚੱਲ ਰਹੀ ਆ, ਉਸ ਨੂੰ ਲੈ ਕੇ ਲੋਕ, ਵਿਦਿਆਰਥੀ ਸਾਰੇ ਜਾਣੇ ਸੁਚੇਤ ਨੇ। ਤੇ ਇਹ ਹਮਲਾ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਵੀ ਇਹ ਪੀਯੂ ਦੀ ਇਕੱਲੀ ਸੈਨੇਟ ਦੇ ਉੱਤੇ ਜਾਂ ਪੀਯੂ ਦੇ ਉੱਤੇ ਹੀ ਹਮਲਾ ਨਹੀਂ ਸੀਗਾ, ਇਹ ਇੱਕ ਉਸ ਪੂਰੇ ਢਾਂਚੇ ਦੇ ਉੱਤੇ ਹਮਲਾ ਸੀਗਾ ਕੇਂਦਰ ਦੀ ਜਿਹੜਾ ਸਰਕਾਰ ਦਾ, ਜਿਸ ਨੂੰ ਹਾਲ ਦੀ ਘੜੀ ਜਿਹੜੇ ਪੰਜਾਬੀ ਆ, ਪੰਜਾਬ ਯੂਨੀਵਰਸਿਟੀ ਵਾਲੇ ਵਿਦਿਆਰਥੀ ਆ, ਸਾਰੇ ਜਾਣੇ ਮਿਲ ਜੁਲ ਕੇ ਰੋਕਣ ਦੇ ਵਿੱਚ ਕਾਮਯਾਬ ਜਿਹੜੇ ਉਹ ਰਹੇ ਨੇ। ਤੇ ਆਪਾਂ ਇਹੀ ਉਮੀਦ ਕਰਦੇ ਹਾਂ ਵੀ ਆਉਂਦੇ ਸਮੇਂ ਦੇ ਵਿੱਚ ਵੀ ਇਹ ਕਾਮਯਾਬੀ ਜਿਹੜੀ ਉਹ ਮਿਲਦੀ ਜਿਹੜੀ ਉਹ ਆਪਾਂ ਨੂੰ ਰਹੂਗੀ। ਸੋ ਗੁਰਪ੍ਰੀਤ, ਜਲਦ ਹੀ ਸਾਨੂੰ ਇੰਤਜ਼ਾਰ ਰਹੇਗਾ ਸੋਸ਼ਲ ਮੀਡੀਆ ਦੇ ਪੇਜਿਸ ਦੇ ਉੱਤੇ, ਪੰਜਾਬੀ ਰੇਡੀਓ USA ਦੇ ਉੱਤੇ ਇਹ ਸਾਰੀ ਜਿਹੜੀ ਉਹ ਕਵਰੇਜ ਦਾ, ਇਹ ਸਾਰੀਆਂ ਗੱਲਾਂ ਬਾਤਾਂ ਦਾ, ਤੇ ਆਪਾਂ ਨੂੰ ਪਤਾ ਵੀ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਉਸ ਦੇ ਵਿੱਚ ਗੱਲਬਾਤ ਜਿਹੜੀ ਉਹ ਹੋਵੇਗੀ ਜੋ ਆਪਣੇ ਉਸ ਦੇ ਵਿੱਚ ਵਿਚਾਰ ਸਾਂਝੇ ਕਰਨਗੇ। ਅਪਡੇਟ ਦੇਣ ਦੇ ਲਈ ਬਹੁਤ ਧੰਨਵਾਦ ਗੁਰਪ੍ਰੀਤ, ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ, ਧੰਨਵਾਦ ਜੀ। ਸੋ ਇਹ ਸਨ ਗੁਰਪ੍ਰੀਤ ਸਿੰਘ, ਇਸ ਟਾਈਮ ਪੰਜਾਬ ਤੋਂ ਆਪਣੇ ਨਾਲ, ਪੰਜਾਬ ਤੋਂ ਜਿਹੜੇ ਪੱਤਰਕਾਰ ਨੇ ਤੇ ਔਨ ਗਰਾਊਂਡ ਜਿਹੜੇ ਆ ਉਹ ਮੌਜੂਦ ਸੀਗੇ, ਤੇ ਉਹਨਾਂ ਨੇ ਆਪਣੇ ਨਾਲ ਇਹ ਜਿਹੜੀਆਂ ਜਾਣਕਾਰੀਆਂ ਆ ਉਹ ਸਾਂਝੀਆਂ ਕੀਤੀਆਂ ਹੈਗੀਆਂ। ਤੇ ਹੁਣ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ, ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ, ਉਹ ਵੀ ਜਿਹੜੇ ਉਹ ਜੁੜ ਚੁੱਕੇ ਆ, ਉਹਨਾਂ ਨੂੰ ਵੀ ਆਪਾਂ ਜੀ ਆਇਆਂ ਨੂੰ ਆਖਦੇ ਹਾਂ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਹਰਜੋਤ ਸਿੰਘ ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ ਜੀ, ਤੇ ਹਰਜੋਤ ਸਿੰਘ ਜੀ ਆਪਾਂ ਇੱਕ ਬ੍ਰੇਕ ਲੈ ਕੇ ਤੇ ਫਿਰ ਆਪਾਂ ਜਿਹੜੇ ਆ ਬਿਲਕੁਲ ਬ੍ਰੇਕ ਤੋਂ ਪਹਿਲਾਂ ਜ਼ਰੂਰ ਮੈਂ ਪੰਜਾਬ ਯੂਨੀਵਰਸਿਟੀ ਦੇ ਸੰਬੰਧ ਦੇ ਵਿੱਚ ਜ਼ਰੂਰ ਥੋੜ੍ਹੀ ਜਿਹੀ ਗੱਲਬਾਤ ਕਰਨਾ ਚਾਹੂੰਗਾ। ਯੂਜ਼ਲੀ ਕਦੇ ਮੈਂ ਪਰਸਨਲੀ ਆਪਣੇ ਬਾਰੇ ਨਹੀਂ ਕਦੇ ਸਰੋਤਿਆਂ ਨੂੰ ਦੱਸਿਆ ਹੈਗਾ। ਮੈਂ ਖੁਦ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਰਿਹਾ 1982 ਤੋਂ ਲੈ ਕੇ 1989 ਤਾਈਂ ਜੀ। ਪੰਜਾਬ ਯੂਨੀਵਰਸਿਟੀ ਕੈਂਪਸ ਜਿਹੜਾ ਚੰਡੀਗੜ੍ਹ, ਜਿੱਥੇ ਇਸ ਟਾਈਮ ਪ੍ਰੋਟੈਸਟ ਚੱਲ ਰਿਹਾ, ਤੇ ਉੱਥੇ ਦੇ ਹੋਸਟਲ ਨੰਬਰ 6 'ਚ ਮੈਂ ਰਿਹਾ 6 ਸਾਲ 7 ਸਾਲ। ਸੋ ਉੱਥੋਂ ਹੀ BSc ਆਨਰਸ, MSc ਆਨਰਸ, MPhil ਤੇ ਮੈਂ ਜਦੋਂ PhD ਦਾ ਸਟੂਡੈਂਟ ਸੀ ਤੇ ਮੇਰਾ ਵਿਆਹ ਹੋ ਗਿਆ, ਫਿਰ ਮੈਂ ਅਮਰੀਕਾ ਆ ਗਿਆ। ਸੋ ਇਹ ਯੂਜ਼ਲੀ ਮੈਂ ਕਦੇ ਕਿਸੇ ਨਾਲ ਸਾਂਝਾ ਨਹੀਂ ਕੀਤਾ, ਪਰ ਅੱਜ ਦੱਸ ਰਿਹਾ। ਸੋ ਦੁੱਖ ਬਹੁਤ ਹੁੰਦਾ ਜਦੋਂ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਹੋਵੇ। ਜਿਸ ਟਾਈਮ ਤੇ ਅਸੀਂ ਸਟੂਡੈਂਟ ਸੀ, ਉਸ ਟਾਈਮ ਤੇ ਵੀ ਲੱਗਦਾ ਸੀ ਵੀ ਇੱਥੇ ਕੰਟਰੋਲ ਜਿਹੜਾ ਆ ਉਹ ਉੱਦਾਂ ਦੇ ਲੋਕਾਂ ਦਾ ਹੀ ਆ ਜਿਹੜੇ ਪੰਜਾਬ ਪੱਖੀ ਨਹੀਂ ਹੈਗੇ। ਪਰ ਹੁਣ ਤਾਂ ਇੰਨਾ ਜ਼ਿਆਦਾ ਜਿਹੜਾ ਕੰਟਰੋਲ ਆ ਉਹ ਚਾਹੁੰਦੇ ਆ ਵੀ ਜਿਹੜੀ ਇਹ ਯੂਨੀਵਰਸਿਟੀ ਆ ਸੈਂਟਰ ਦੇ ਅੰਡਰ ਚਲੇ ਜਾਵੇ ਤੇ ਪੰਜਾਬ ਦੀ ਇੱਥੇ ਜਿਹੜੀ ਫੱਟੀ ਪੋਚ ਦਿੱਤੀ ਜਾਏ। ਤੋ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ, ਜਿਹੜੇ ਵੀ ਉੱਥੇ ਸਟੂਡੈਂਟਸ ਆ ਜਿਹੜੇ ਫਾਈਟ ਕਰ ਰਹੇ ਹੈਗੇ ਆ। ਤੁਸੀਂ ਇਹ ਸੋਚੋ ਵੀ ਬਹੁਤ ਵਾਰ ਸਾਡੇ ਕਥਾਵਾਚਕ ਵੀ, ਬਹੁਤ ਹੋਰ ਲੋਕ ਵੀ, ਪੜ੍ਹੇ ਲਿਖੇ ਲੋਕ ਕਹਿੰਦੇ ਆ ਵੀ ਜੀ ਪੜ੍ਹਨਾ ਚਾਹੀਦਾ ਆ, PhD ਕਰੋ, IAS ਆਫਿਸਰ ਬਣੋ, IPS ਆਫਿਸਰ ਬਣੋ। ਬਿਲਕੁਲ ਬਣੋ। ਹੁਣ ਉਹੀ ਲੋਕ ਤੁਹਾਡੇ ਹੀ ਬੱਚਿਆਂ ਦੇ ਉੱਤੇ ਜਿਹੜਾ ਡੰਡੇ ਆ ਉਹ ਮਾਰ ਰਹੇ ਸੀ। ਉੱਥੇ ਤੁਸੀਂ ਕਿੰਨਿਆਂ ਦੀਆਂ ਇੰਟਰਵਿਊਜ਼ ਦੇਖੋਗੇ, ਸੁਣੋਗੇ, ਜਿਹੜੇ PhD LLB ਕਰ ਚੁੱਕੇ ਉਹਨਾਂ ਨੂੰ ਜੌਬਸ ਨਹੀਂ ਮਿਲੀ। ਸਾਰੀ ਯੂਨੀਵਰਸਿਟੀ ਹਿਮਾਚਲ ਤੇ ਹੋਰ ਜਿਹੜੀਆਂ ਸਟੇਟਾਂ ਉੱਥੇ ਦੇ ਲੋਕਾਂ ਦੇ ਨਾਲ ਭਰ ਦਿੱਤੀ। ਜਦੋਂ ਪ੍ਰੋਫੈਸਰ ਉੱਥੇ ਉਦਾਂ ਦੇ ਐਡਮਿਨਿਸਟ੍ਰੇਸ਼ਨ 'ਚ ਉਦਾਂ ਦੇ ਲੋਕ ਲਾ ਦਿੱਤੇ ਜਾਣ, ਪੰਜਾਬੀਆਂ ਨੂੰ ਉਹਨਾਂ ਨੇ ਹਾਇਰ ਕੀ ਕਰਨਾ। ਇੱਥੋਂ ਤੱਕ ਮਾੜੀ ਕਿਸਮਤ ਕੀ ਹੋ ਸਕਦੀ ਆ ਵੀ ਜੋ ਯੂਨੀਵਰਸਿਟੀ ਦੇ ਵਿੱਚ ਗੁਰਦੁਆਰਾ ਸਾਹਿਬ ਆ, ਉਸ ਗੁਰਦੁਆਰਾ ਸਾਹਿਬ ਦੇ ਜਿਹੜੇ ਇੰਚਾਰਜ ਆ ਉਹਨਾਂ ਨੇ ਇਹ ਕਿਹਾ ਵੀ ਇੱਥੋਂ ਲੰਗਰ ਨਹੀਂ ਸਟੂਡੈਂਟਸ ਨੂੰ ਜਾ ਸਕਦਾ। ਦੇਖ ਲਓ। ਉਸ ਤੋਂ ਬਾਅਦ ਇੱਕ ਵੱਡਾ ਸਾਰਾ ਜਿਹੜਾ ਟਰੱਕ ਆ ਭਰ ਕੇ ਲੰਗਰ ਦਾ ਉਹ ਬਣਾ ਕੇ ਲੈ ਕੇ ਗਏ। ਉਹ ਕਹਿੰਦੇ ਜੀ ਲੰਗਰ ਐਂਟਰ ਵੀ ਨਹੀਂ ਹੋ ਸਕਦਾ। ਤੇ ਉਹ ਸਟੂਡੈਂਟ ਉਹ ਕਹਿੰਦੇ ਵੀ ਅਸੀਂ ਖੁਦ ਸਟੂਡੈਂਟ ਆ ਜਿਹੜੇ ਲੰਗਰ ਲੈ ਕੇ ਆਏ ਸੀ, ਸ਼ਾਇਦ ਅਨੰਦਪੁਰ ਸਾਹਿਬ ਤੋਂ ਜਾਂ ਹੋਰ ਬਾਹਰੋਂ। ਸੋ ਆਹ ਹਾਲਤ ਆ। ਬਹੁਤ ਵਾਰ ਆਪਣੇ ਲੋਕ ਕਹਿ ਦਿੰਦੇ ਵੀ ਦੇਖੋ ਜੀ ਇਹ ਪੰਜਾਬੀ ਰੇਡੀਓ USA ਵਾਲੇ ਵੀ ਜਾਂ ਜਿਹੜੇ ਬਾਹਰ ਵਸਦੇ ਸਿੱਖ ਹੈਗੇ ਆ, ਇਹ ਐਵੇਂ ਹੀ ਰੌਲਾ ਪਾਉਂਦੇ ਰਹਿੰਦੇ ਵੀ ਪੰਜਾਬ 'ਚ ਸਾਰਾ ਬਰਾਬਰ ਦਾ ਹੱਕ ਆ। ਆਹ ਹੱਕ ਦੇਖ ਲਓ ਤੁਹਾਡਾ, ਤੁਹਾਡੇ ਹੀ ਗੁਰੂ ਘਰ ਤੋਂ ਜਿਹੜਾ ਯੂਨੀਵਰਸਿਟੀ 'ਚ ਉਹ ਗੁਰੂ ਘਰ ਤੋਂ ਲੰਗਰ ਨਹੀਂ ਅਲਾਉ ਤੱਕ ਕੀਤਾ। ਪੁਲਿਸ ਵਾਲੇ ਤਾਂ ਖਾ ਸਕਦੇ ਆ, ਉਹ ਤਾਂ ਪ੍ਰਸ਼ਾਦਾ ਉੱਥੇ ਛਕਣਗੇ। ਵੇਖ ਲਓ, ਸਿੱਖਾਂ ਦੀ ਦਰਿਆਦਿਲੀ ਆ, ਲੰਗਰ ਦੀ ਦਰਿਆਦਿਲੀ ਆ, ਗੁਰੂ ਸਾਹਿਬ ਦੇ ਵੱਲੋਂ ਚਲਾਈ ਗਈ ਹੈ ਪ੍ਰਥਾ। ਐਡੀ ਕਾਮਯਾਬ ਤੇ ਇੰਨੀ ਚੰਗੀ ਹੈ, ਚਾਹੇ ਦੂਜਾ ਵੀ ਇਹ ਚੜ੍ਹ ਕੇ ਵੀ ਜਿਹੜਾ ਆ ਰਿਹਾ ਹੁੰਦਾ ਉਹਨੂੰ ਵੀ ਲੰਗਰ ਜਿਹੜਾ ਆਪਾਂ ਛਕਾ ਦਿੰਦੇ। ਪਰ ਤੁਸੀਂ ਦੇਖੋ ਵੀ ਕਿੱਥੇ ਤੱਕ ਇਹਨਾਂ ਨੇ ਹਰਜੋਤ ਸਿੰਘ ਜੀ ਸਭ ਤੋਂ ਜਿਹੜਾ ਫਿਊਚਰ 'ਚ ਜਿਹੜੀ ਇਹ ਲੜਾਈ ਬਹੁਤ ਲੰਮੀ ਹੈਗੀ ਆ। ਸਾਨੂੰ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਬਾਹਰ ਵਾਸਤੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਆ, ਬਹੁਤ ਟੌਪ ਨੌਚ ਯੂਨੀਵਰਸਿਟੀ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਅਮਰੀਕਾ, ਕੈਨੇਡਾ, ਬਾਹਰਲੇ ਮੁਲਕਾਂ 'ਚ ਵੱਡੀ ਗਿਣਤੀ 'ਚ ਹੈਗੇ ਆ। ਸਟੂਡੈਂਟਸ ਦਾ ਸਾਥ ਦੇਣਾ ਚਾਹੀਦਾ ਤੇ ਇੱਥੇ ਬੈਠ ਕੇ ਜਿਹੜੇ UNO, ਇੰਟਰਨੈਸ਼ਨਲ ਆਰਗੇਨਾਈਜੇਸ਼ਨਸ, ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਉਹ ਸਾਰਿਆਂ ਨਾਲ ਕੰਟੈਕਟ ਕਰਨਾ ਹੁਣ ਤੋਂ ਸ਼ੁਰੂ ਕਰੋ। ਕਿਉਂਕਿ ਜੋ ਅਮਰ ਸ਼ਾਹ, ਜੋ ਸਿੱਖਾਂ ਦਾ ਕਾਤਲ ਆ, ਜਿਹਦੀ ਰਿਪੋਰਟ ਹੁਣ ਕਲੀਅਰ ਹੋ ਚੁੱਕੀ ਆ ਤੇ ਉਸ ਨੇ ਅਮਰੀਕਾ, ਕੈਨੇਡਾ ਦੇ ਵਿੱਚ ਡਾਇਰੈਕਟਲੀ ਇਨਵੋਲਵ ਸੀ ਉਹ ਸਿੱਖਾਂ ਨੂੰ ਕਤਲ ਕਰਨ ਦੇ ਵਿੱਚ। ਉਹਨੇ ਆਲਰੇਡੀ ਜਿਹੜੀ ਇੱਕ ਹਿੰਦੁਸਤਾਨ ਸਟੂਡੈਂਟ ਯੂਨੀਅਨ ਨਾਮ ਦੀ ਇੱਕ ਜਥੇਬੰਦੀ ਆ, ਉਹਨਾਂ ਨੂੰ ਕਹਿਤਾ ਵੀ ਇਹ ਜਿਹੜੀ ਯੂਨੀਵਰਸਿਟੀ ਆ ਇਹ ਤਾਂ ਹਿੰਦੁਸਤਾਨ ਦੇ ਅੰਡਰ ਹੀ ਜਾਊਗੀ। ਸੋ ਉਹ ਬਹੁਤ ਵੱਡਾ ਇਕੱਠ ਕਰਨ ਜਾ ਰਹੇ ਆ ਹਿੰਦੂਆਂ ਦਾ। ਸੋ ਉਹ ਹੁਣ ਚਾਹੁੰਦੇ ਆ ਵੀ ਉੱਥੇ ਇੱਕ ਲੜਾਈ ਹੋ ਜਾ ਬਹੁਤ ਵੱਡੀ। ਸੋ ਇਹ ਇੱਕ ਬਹੁਤ ਚਿੰਤਾ ਵਾਲਾ ਵਿਸ਼ਾ ਆ। ਤੇ ਹਰਜੋਤ ਸਿੰਘ ਜੀ, ਐਜ਼ ਏ ਅਲੂਮਨਾਈ ਤੁਸੀਂ ਇਸ ਯੂਨੀਵਰਸਿਟੀ ਦੇ, ਜਿੱਦਾਂ ਤੁਸੀਂ ਦੱਸਿਆ ਵੀ ਹੋਰ ਵੀ ਬਹੁਤ ਸਾਰੇ ਤੁਹਾਡੇ ਨਾਲ ਦੇ ਇਹ ਯੂਨੀਵਰਸਿਟੀ ਵਾਲੇ ਇੱਥੇ ਪੜ੍ਹਦੇ ਆ, ਕੀ ਕੁਛ ਇਕੱਠ ਕੀਤਾ ਜਾ ਰਿਹਾ, ਕੁਛ ਇੱਥੇ ਕੋਈ ਸਮਾਗਮ ਹੋ ਕੇ ਕੋਈ ਵਿਚਾਰ ਕੀਤੀ ਜਾ ਰਹੀ ਹੈ ਵੀ ਕਿੱਦਾਂ ਯੂਨੀਵਰਸਿਟੀ ਦੀ ਮਦਦ ਕੀਤੀ ਜਿਹੜੀ ਉਹ ਜਾ ਸਕਦੀ ਹੈ ਉੱਥੇ ਦੇ ਵਿਦਿਆਰਥੀਆਂ ਦੀ? ਅਜੇ ਤਾਂ ਕੋਈ ਨਹੀਂ, ਫਿਊਚਰ 'ਚ ਦੇਖਾਂਗੇ। ਮੈਨੂੰ ਮੇਰੇ ਕਲਾਸ ਫੈਲੋ ਰਹੇ ਆ ਰਾਜ ਵਡਵਾਲ, ਉਹਨਾਂ ਦਾ ਮੈਸੇਜ ਵੀ ਆਇਆ ਸੀ ਤੇ ਵੀ ਆਪਾਂ ਇਹਦੇ ਤੇ ਕੁਝ ਕਰੀਏ। ਦੇਖਦੇ ਹਾਂ ਵੀ ਕੀ ਹੁੰਦਾ ਫਿਊਚਰ ਦੇ ਵਿੱਚ। ਪਰ ਇਹ ਨਾ ਥੋੜੇ ਸਮੇਂ ਤੋਂ ਹੀ ਜਿਹੜਾ ਇੰਨਾ ਕੁਛ ਜਿਹੜਾ ਆ ਮਾਹੌਲ ਖਰਾਬ ਹੋਇਆ ਹੈਗਾ। ਹਾਲਾਂਕਿ ਪਹਿਲਾਂ ਵੀ ਉੱਥੇ ਬਹੁਤ ਰਹੇ ਆ। ਮੈਂ ਖੁਦ ਜਦੋਂ PhD ਦਾ ਸਟੂਡੈਂਟ ਸੀ, ਮੇਰੇ ਜਿਹੜੇ ਪ੍ਰੋਫੈਸਰ ਸੀਗੇ ਡਾਕਟਰ ਨਵਲ ਕਿਸ਼ੋਰ, ਅਨਫੋਰਚੂਨੇਟਲੀ ਉਹ ਬਹੁਤ ਉਹਨਾਂ ਦੀ ਥੋੜੇ ਸਮਾਂ ਹੀ ਪਹਿਲਾਂ ਜਿਹੜੀ ਆ ਮੌਤ ਹੋਈ ਆ। ਬਹੁਤ ਹੀ ਵਧੀਆ ਪ੍ਰੋਫੈਸਰ ਸੀ ਤੇ DSW ਰਹੇ ਆ ਪੰਜਾਬ ਯੂਨੀਵਰਸਿਟੀ ਦੇ, DC ਰਹੇ ਹੈਗੇ ਆ। ਤੇ ਉਹਨਾਂ ਨੇ ਖੁਦ, ਮੈਨੂੰ ਲੱਗਦਾ 3 ਸਾਲਾਂ ਦੀ ਗੱਲ ਆ,
ਤੇ ਉਹ ਖੁਦ ਮੈਨੂੰ ਦੱਸਿਆ, ਕਹਿੰਦਾ ਯਾਰ ਹਰਜੋਤ ਸਿੰਘ, ਮੈਂ ਤੈਨੂੰ ਕੀ ਦੱਸਾਂ ਵੀ ਜਿਹੜਾ ਸਾਡਾ ਹੁਣ ਵਾਈਸ ਚਾਂਸਲਰ ਆ, ਹੂੰ ਉਹਨੇ ਆਪਣੇ ਘਰ ਦੇ ਪਿੱਛੇ ਮੰਦਿਰ ਬਣਾਇਆ, ਕਹਿੰਦਾ ਵੱਡਾ ਸਾਰਾ। ਹੂੰ ਹੂੰ ਹੁਣ ਹੂੰ ਕੀ ਤੁਸੀਂ ਦੇਖੋ ਸੋਚ ਸਕਦੇ ਹੈਗੇ ਆ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਆ, ਕੋਈ ਉੱਥੇ ਉਦਾਂ ਦਾ ਕਦੇ ਇਦਾਂ ਦੀ ਹੋਈ ਨਹੀਂ ਸੀ ਗੱਲ। ਜਿਹੜਾ ਇਹ ਸਾਰਾ ਕੁਝ ਸ਼ੁਰੂਆਤ ਕਿੱਥੋਂ ਹੋਇਆ ਵੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਦੇ ਸੰਬੰਧ ਦੇ ਵਿੱਚ ਜਿਹੜਾ ਸਮਾਗਮ ਸੈਮੀਨਾਰ ਕਰਾਉਣਾ ਰੱਖਿਆ ਗਿਆ ਸੀ, ਸੀ ਉਹ ਕਰਨ ਨਹੀਂ ਦਿੱਤਾ। ਖਾਲੜਾ ਜਿਹੜੀ ਜਥੇਬੰਦੀ ਹੈਗੀ ਆ ਇਨਸਾਫ ਸੱਤ ਵਾਲੇ। ਵੱਲੋਂ, ਤੇ ਉੱਥੇ ਉਹਨਾਂ ਨੇ ਕਹਿੰਦੇ ਵੀ ਜੇ ਭਾਈ ਅਜਮੇਰ ਸਿੰਘ ਹੋਣੀ ਤੇ ਭਾਈ ਅਮਰਜੀਤ ਸਿੰਘ ਖਾਲੜਾ, ਜੋ ਜਸਵੰਤ ਸਿੰਘ ਖਾਲੜਾ ਦੇ ਭਰਾ, ਉਹ ਨਹੀਂ ਬੋਲ ਸਕਦੇ। ਅਮਰੀਕਾ ਦੇ ਵਿੱਚ ਤਾਂ ਮਿਲੀਅਨਸ ਆਫ ਡਾਲਰ ਲਾ ਕੇ ਅਮਰੀਕਾ ਦੀ ਸਰਕਾਰ ਨੇ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਉੱਤੇ ਸਕੂਲ ਬਣਾ ਦਿੱਤਾ ਪ੍ਰਿਜ਼ਨੋ ਚ, ਜਸਵੰਤ ਸਿੰਘ ਖਾਲੜਾ ਦੇ ਨਾਂ ਦੇ ਉੱਤੇ ਪਾਰਕ ਬਣਾ ਦਿੱਤਾ। ਯਾਰ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਹੈਗੀ ਆ, ਉੱਥੇ ਉਹਨਾਂ ਦੇ ਨਾਂ ਦੀ ਇੱਕ ਫੋਟੋ ਨਹੀਂ ਤੁਸੀਂ ਲਾਣ ਦੇ ਰਹੇ ਹੈਗੇ। ਸੋ ਇਹ ਜਿਹੜੀ ਯੂਨੀਵਰਸਿਟੀ ਆ, ਇਸ ਨੂੰ ਇੱਕ ਤਰ੍ਹਾਂ ਦੇ ਨਾਲ ਉਹ ਬੀਜੇਪੀ ਆਪਣੇ ਕੰਟਰੋਲ ਚ ਕਰਕੇ ਹੌਲੀ ਹੌਲੀ ਸਾਰੀਆਂ ਚੀਜ਼ਾਂ ਦੇਖੋ, ਹੁਣ ਚੰਡੀਗੜ੍ਹ ਦਾ ਮਸਲਾ ਭੁੱਲ ਰਹੇ ਸੀ, ਯੂਨੀਵਰਸਿਟੀ ਦਾ ਭੁੱਲ ਰਹੇ ਸੀ। ਸੋ ਧੱਕਾ ਜਿਹੜਾ ਹੈ ਨਾ, ਬਹੁਤ ਵਾਰ ਲੋਕ ਸੋਚਦੇ ਦੇਖੋ ਜੀ ਇਹ ਬਾਹਰ ਬੈਠੇ ਰੌਲਾ ਪਾਈ ਜਾਂਦੇ, ਇਹਨਾਂ ਨੂੰ ਕੋਈ ਪਤਾ ਹੈ ਨਹੀਂ। ਰਿਐਲਿਟੀ ਜਾ ਕੇ ਦੇਖੋ, ਹੁਣ ਰਿਐਲਿਟੀ ਤੁਹਾਡੇ ਸਾਹਮਣੇ ਆ ਗਈ। ਤੇ ਇਹ ਬਿਲਕੁਲ ਜਿੱਥੇ ਵੀ ਧੱਕਾ ਹੁੰਦਾ ਹੈਗਾ ਆ, ਜਿੰਨੇ ਬਾਹਰ ਵਸਦੇ ਸਿੱਖ ਆ, ਚਾਹੇ ਅਮਰੀਕਾ 'ਚ ਧੱਕਾ ਹੁੰਦਾ ਹੋਵੇ, ਚਾਹੇ ਇੰਡੀਆ 'ਚ ਧੱਕਾ ਹੁੰਦਾ ਹੋਵੇ, ਸਾਨੂੰ ਸਾਰਿਆਂ ਨੂੰ ਬੋਲਣਾ ਚਾਹੀਦਾ, ਉਹਨਾਂ ਦਾ ਜਿਹੜਾ ਸਾਥ ਦੇਣਾ ਚਾਹੀਦਾ ਹੈ। ਬਿਲਕੁਲ ਜੀ। ਸੋ ਵੱਧ ਤੋਂ ਵੱਧ ਆਈ ਥਿੰਕ ਅਸ਼ਪ੍ਰੀਤ ਸਿੰਘ ਆ ਮੁੰਡੇ ਦਾ ਨਾਮ, ਜਿਹੜਾ ਇਸ ਟਾਈਮ ਸੱਥ ਜਿਹੜੀ ਸੰਸਥਾ ਹੈ ਉਸ ਦੇ ਵੱਲੋਂ ਜੀ ਬਹੁਤ ਸੋਹਣਾ ਬੁਲਾਰਾ ਹੈ। ਉਹ ਵੀ ਬਹੁਤ ਵਧੀਆ ਜਿਹੜੀਆਂ ਉਹ ਗੱਲਾਂ ਕਰਦਾ। ਯੂਨੀਵਰਸਿਟੀ ਦਾ ਓਬਵੀਅਸਲੀ ਵਿਦਿਆਰਥੀ ਆ, ਪੜ੍ਹਿਆ ਲਿਖਿਆ ਆ, ਤੇ ਉਹ ਸਾਰੀਆਂ ਚੀਜ਼ਾਂ ਨਾਲ ਉਸਦੇ ਹੋਰ ਵੀ ਕਿੰਨੀਆਂ ਆਪਾਂ ਕੁੜੀਆਂ ਦੇਖ ਰਹੇ ਹਾਂ ਵੀ ਉਹ ਬੜਾ ਸੋਹਣਾ ਜਿਹੜਾ ਉਹ ਗੱਲਾਂ ਜਿਹੜੀਆਂ ਉਹ ਕਰ ਰਹੇ ਆ। ਇੱਥੇ ਦੀ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਆ, ਉਹ ਬਿਲਕੁਲ ਨਖਿੱਧ, ਪੁਰਾਣੀਆਂ ਤੇ ਮੌਜੂਦਾ ਸਾਰੀਆਂ ਜਿਹੜੀਆਂ ਨਖਿੱਧ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੀਆਂ ਓਵਰਆਲ ਨਿਕਲੀਆਂ ਆ। ਇਹਨਾਂ ਨੇ ਜਿਹੜੀ ਇਹ ਰਸਾਕਸ਼ੀ ਚੱਲ ਰਹੀ ਹੈ ਨਾ, ਵੀ ਜੋਰ ਅਜਮਾਇਸ਼ ਚੱਲ ਰਹੀ ਆ, ਇਹਨਾਂ ਦੀ ਤਾਂ ਟੀਮ ਹੀ ਜਿਹੜੀ ਕਿਸੇ ਪਾਸੇ ਨਹੀਂ ਆ। ਕੋਈ ਟੀਮ ਨਹੀਂ ਆ ਪੰਜਾਬ ਦੀ ਸਰਕਾਰ ਦੀ, ਚਾਹੇ ਪੁਰਾਣੀਆਂ ਦੀ ਗੱਲ ਕਰ ਲਓ, ਚਾਹੇ ਨਵੀਆਂ ਦੀ ਗੱਲ ਕਰ ਲਓ। ਉਹ ਦਾਅਵੇ ਜਿਹੜੇ ਆ ਉਹ ਵੱਡੇ ਵੱਡੇ ਕਰ ਰਹੇ, ਉਧਰ ਹੋਰ ਸੂਬਿਆਂ ਵਾਲੇ ਆ ਕੇ ਇੱਥੇ ਜਿਹੜੇ ਉਹ ਦਾਅਵੇ ਕਰ ਰਹੇ ਆ, ਹੋਰ ਪਤਾ ਨਹੀਂ ਕਿੱਥੇ ਕਿੱਥੇ ਦਾਅਵੇ ਜਿਹੜੇ ਕਰ ਰਹੇ ਆ। ਤੇ ਇਹ ਜਿਹੜੇ ਆ ਉਹ ਕੁੰਭ ਕਰਨੀ ਨੀਂਦ ਸੁੱਤੇ ਆ। ਜਦੋਂ ਲੋਕ ਜਿਹੜੇ ਆ ਹਰਜੋਤ ਸਿੰਘ ਜੀ ਇਕੱਠੇ ਹੁੰਦੇ ਆ, ਫਿਰ ਜਦੋਂ ਇਹ ਗੱਲਾਂ ਕਰਦੇ ਆ, ਤੇ ਫਿਰ ਇਹ ਕਿੱਦਾਂ ਜਿਹੜੀਆਂ ਇਹ ਚੀਜ਼ਾਂ ਇਹਨਾਂ ਨੂੰ ਜਿਹੜੀਆਂ ਹੁੰਦੀਆਂ ਆ। ਸੋ ਹੁਣ ਯੂਨੀਵਰਸਿਟੀ ਵਾਲੀਆਂ ਨੇ ਨੱਕ ਮੋੜ ਦਿੱਤਾ ਕੇਂਦਰ ਦਾ। ਬੇਸਿਕਲੀ ਇਹਨਾਂ ਨੇ ਦੂਜੀ ਵਾਰੀ ਝੁਕਾਤਾ। ਇਹ ਦੇਖੋ, ਜਦੋਂ ਆਪਾਂ ਫਾਰਮਰ ਪ੍ਰੋਟੈਸਟ ਵੀ ਦੇਖਿਆ ਸੀ, ਉਦੋਂ ਵੀ ਕੇਂਦਰ ਨੂੰ ਝੁਕਾਇਆ, ਤੇ ਅੱਜ ਵੀ ਇਹ ਝੁਕਾਉਣ ਵਾਲੀ ਉਹ ਗੱਲ ਆ। ਮੋਦੀ ਆਪਣੀਆਂ ਹਾਰਾਂ ਬਰਦਾਸ਼ਤ ਨਹੀਂ ਕਰਦਾ, ਇਹਦਾ ਖਾਮਿਆਜ਼ਾ ਉਹ ਭੁਗਤਾਉਣ ਦੇ ਲਈ ਨਾ, ਆਪਣਾ ਬਦਲਾ ਲੈਣ ਦੇ ਲਈ ਕਈ ਕੁਛ ਜਿਹੜਾ ਉਹ ਕਰੂਗਾ। ਇਹ ਵੀ ਬਦਲਿਆਂ ਚੋਂ ਨਿਕਲੀ ਹੋਈ ਚੀਜ਼ ਸੀਗੀ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਆ, ਇਹਨੂੰ ਕਿੱਦਾਂ ਆਪਣੇ ਕਾਬੂ ਦੇ ਵਿੱਚ ਜਿਹੜਾ ਉਹਨਾਂ ਨੇ ਕਰਨਾ ਹੈਗਾ ਆ। ਪਰ ਆਪਾਂ ਨੂੰ ਸਾਰਿਆਂ ਨੂੰ ਨਿੱਠ ਕੇ ਜਿਹੜਾ ਇਹਨਾਂ ਦਾ ਸਾਹਮਣਾ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਸਭ ਤੋਂ ਅਫਸੋਸ ਜਿਹੜੀ ਹਰਜੋਤ ਸਿੰਘ ਦੀ ਗੱਲ ਹੁੰਦੀ, ਮੇਰੀ ਨਾ ਥੋੜੇ ਦਿਨ ਪਹਿਲਾਂ ਹੀ ਉਹਦੇ ਪੰਜਾਬ ਦੇ ਵਿੱਚ ਹੀ ਗੱਲ ਹੋ ਰਹੀ ਸੀਗੀ, ਤਾਂ ਉਹ ਵੀ ਬੜੇ ਪੜ੍ਹੇ ਲਿਖੇ ਆ, ਤੇ ਉਹ ਕਹਿੰਦੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ। ਉਹਨਾਂ ਨੂੰ ਅਮਰੀਕਾ ਵਿੱਚ ਤਾਂ ਜੋ ਹੋ ਰਿਹਾ ਉਹਦਾ ਜ਼ਿਆਦਾ ਪਤਾ ਸੀਗਾ, ਜੋ ਉੱਥੇ ਹੋ ਰਿਹਾ ਉਹਦਾ ਉਹਨਾਂ ਨੂੰ ਧਿਆਨ ਹੀ ਨਹੀਂ ਆ। ਉਹ ਕਹਿੰਦੇ ਨਹੀਂ ਠੀਕ ਆ, ਜਿਹੜੇ ਨਾ ਸੈਪਰੇਟ ਰਾਜ ਦੀ ਗੱਲ ਕਰਦੇ ਉਹ ਨਹੀਂ ਕਰਨੀ ਚਾਹੀਦੀ। ਦੱਸ ਯਾਰ ਵੀ ਇਹ ਕਿਹੜੀ ਜਿਹੜੀ ਗੱਲ ਆ ਵੀ ਉੱਥੇ ਇਦਾਂ ਆ, ਉੱਥੇ ਉਦਾਂ। ਜੋ ਮੋਦੀ ਕਰ ਰਿਹਾ, ਜੋ ਅਮਿਤ ਸ਼ਾਹ ਕਰ ਰਿਹਾ, ਜੋ ਉੱਥੋਂ ਦੀ ਕੇਂਦਰ ਦੀ ਸਰਕਾਰ, ਜੋ ਭਾਜਪਾ ਉੱਥੇ ਕਰ ਰਹੀ, ਜੋ ਹਿੰਦੂ ਤਵੀ ਉੱਥੇ ਇਸ ਟਾਈਮ ਸ਼ਕਤੀਆਂ ਨੂੰ ਉਹਨਾਂ ਨੇ ਪੂਰਾ ਬਲ ਦਿੱਤਾ ਹੋਇਆ ਆ, ਉਹਨੂੰ ਜਿਹੜਾ ਆ ਉਹ ਨਜ਼ਰ ਅੰਦਾਜ਼ ਜਿਹੜਾ ਉਹ ਕਰਕੇ ਬਾਹਰ ਜਿਹੜਾ ਪਾਸੇ ਆ ਉਹਨਾਂ ਨੂੰ ਜਿਹੜਾ ਉਹ ਰੌਲਾ ਆ, ਉਹਨਾਂ ਨੂੰ ਉਹ ਨਜ਼ਰ ਜਿਹੜਾ ਉਹ ਆ ਰਿਹਾ ਆ। ਸੋ ਇਹਦੇ ਲਈ ਪੰਜਾਬੀ ਧੰਨਵਾਦ ਜਿਹੜੇ ਵਧਾਈ ਦੇ ਪਾਤਰ ਨੇ ਵੀ ਉਹਨਾਂ ਨੇ ਨੋਟੀਫਿਕੇਸ਼ਨ ਜਿਹੜਾ ਉਹ ਕੈਂਸਲ ਕਰਵਾਇਆ। ਦੂਜਾ ਜਿਹੜਾ ਨੋਟੀਫਿਕੇਸ਼ਨ ਜਿਹੜਾ ਉਹ ਦੁਬਾਰਾ ਉਹਨਾਂ ਨੂੰ ਗਜ਼ਟਿਡ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕਰਵਾਇਆ ਆ। ਸੋ ਪੰਜਾਬੀਆਂ ਨੇ ਇੱਕ ਵਾਰੀ ਫੇਰ ਕੇਂਦਰ ਨੂੰ, ਮੋਦੀ ਨੂੰ ਜਿਹੜਾ ਉੱਥੇ ਜਿਹੜਾ ਉਹ ਝੁਕਾਇਆ ਹੈਗਾ ਆ। ਤੇ ਪਰ ਜਿੱਦਾਂ ਮੈਂ ਕਿਹਾ ਵੀ ਆਪਾਂ ਨੂੰ ਬੜੀ ਸੁਹਿਰਦਤਾ ਦੇ ਨਾਲ ਦੇਖਣਾ ਪੈਣਾ ਆ ਵੀ ਇਦਾਂ ਦੀਆਂ ਲੜਾਈਆਂ ਅੱਗੇ ਆਪਾਂ ਨੂੰ ਬਹੁਤ ਸਾਰੀਆਂ ਲੜਨੀਆਂ ਪੈਣੀਆਂ। ਇਹਨਾਂ ਸਾਰੇ ਨੌਜਵਾਨਾਂ ਦਾ ਜਿਹੜਾ ਉਹ ਆਪਾਂ ਨੂੰ ਸਾਥ ਦੇਣਾ ਪੈਣਾ। ਅੱਜ ਦੀਆਂ ਨਹੀਂ, ਤੁਸੀਂ ਦੇਖੋ ਵੀ ਕਿੰਨੇ ਚਿਰ ਦੀਆਂ ਹਰਜੋਤ ਸਿੰਘ ਜੀ, ਕਿੰਨੀਆਂ ਯੂਨੀਵਰਸਿਟੀਆਂ ਜਿੱਥੇ ਦੇਖੋ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਉਹ ਰਹੀ ਹੋਵੇ, ਜਿਨ੍ਹਾਂ ਨੇ ਆਪਾਂ ਨੂੰ ਦੇਖੋ ਕਿੰਨੇ ਤਗੜੇ ਲੀਡਰ ਜਿਹੜੇ ਉਹ ਦਿੱਤੇ ਸੀਗੇ, ਅੱਜ ਉਹ ਸਾਰੀਆਂ ਉਹਨਾਂ ਨੇ ਖੁਰਦ-ਬੁਰਦ ਕਰਤੀਆਂ, ਮਿੱਟੀ ਜਿਹੜੀਆਂ ਮਿਲਾਤੀਆਂ, ਤਾਂ ਜੋ ਇਹਨਾਂ ਵਿਦਿਆਰਥੀਆਂ ਦੇ ਵਿੱਚ ਕੋਈ ਲੀਡਰ ਜਿਹੜਾ ਉਹ ਨਾ ਨਿਕਲ ਸਕੇ। ਸੋ ਪਰ ਇਹ ਆ ਵੀ ਸਮਾਂ ਹਮੇਸ਼ਾ ਮੌਕਾ ਦਿੰਦਾ ਆ, ਤੇ ਇਦਾਂ ਦੇ ਲੀਡਰ ਜਿਹੜੇ ਉਹ ਨਿਕਲਦੇ ਰਹਿੰਦੇ ਆ। ਪਰ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਨਾਲ ਇਹ ਵੀ ਬੇਨਤੀ ਆ
ਵੀ ਇਹ ਨਾ ਹੋਵੇ ਵੀ ਬੰਦੇ ਦੇ ਮਰੇ ਤੋਂ ਬਾਅਦ ਦੇ ਵਿੱਚ ਆਪਾਂ ਉਹਨੂੰ ਸ਼ਹੀਦ ਵੀ ਕਹੀਏ ਤੇ ਉਹਨੂੰ ਸਾਰਾ ਕੁਝ ਕਰੀਏ, ਵੀ ਉਹਦੀ ਸੋਚ ਤੇ ਪਹਿਰਾ ਦੇਣਾ ਆ, ਜਿੰਦੇ ਜੀ ਵੀ ਉਹਨਾਂ ਲੋਕਾਂ ਨੂੰ ਜਿਹੜਾ ਉਹ ਸਾਂਭ ਕੇ ਤੇ ਉਹਨਾਂ ਦੀ ਗੱਲ ਦੇ ਮਗਰ ਜਿਹੜਾ ਉਹ ਨਾਲ ਲੱਗਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜਾ ਉਹ ਕਰਿਆ ਜੀ। ਕਰੀਏ। ਸੋ ਇਹ ਵੀ ਜ਼ਰੂਰੀ ਹੈ ਨਾਲ ਦੇ ਨਾਲ। ਜੇ ਉੱਥੇ ਦਾ ਜਿਹੜਾ ਆਰਐਸਐਸ ਦਾ ਮੁਖੀ ਆ ਭਾਗਵਤ, ਉਹ ਇਹ ਕਹਿੰਦਾ ਵੀ ਹਿੰਦੁਸਤਾਨ 'ਚ ਵਸਣ ਵਾਲਾ ਹਰ ਇੱਕ ਬੰਦਾ ਹਿੰਦੂ ਆ। ਜਦੋਂ ਸਿੱਖ ਇਰਰਿਸਪੈਕਟਿਵ ਕਹਿੰਦੇ ਕਹਿੰਦਾ ਆ ਵੀ ਨਹੀਂ ਕੋਈ ਅਸੀਂ ਵੀ ਤਾਂ ਨਹੀਂ। ਅਲੱਗ ਆ, ਤਾਂ ਉਹਨਾਂ ਨੂੰ ਅੱਤਵਾਦੀ ਕਹੀ ਜਾਂਦੇ ਆ, ਹਨਾ। ਬਿਲਕੁਲ ਬਗੇਸ਼ਵਰ ਬਗੇਸ਼ਵਰ ਬਾਬਾ ਜਿਹੜਾ ਧਾਮ ਦਾ ਬਾਬਾ ਆ, ਉਹ ਕਹਿੰਦਾ ਅਸੀਂ ਤਾਂ ਹਿੰਦੁਸਤਾਨ ਇੰਡੀਆ ਨੂੰ ਹਿੰਦੁਸਤਾਨ ਬਣਾਉਣਾ, ਹਿੰਦੂਆਂ ਦਾ ਮੁਲਕ ਬਣਾਉਣਾ ਹੈਗਾ, ਹਿੰਦੂ ਰਾਸ਼ਟਰ ਬਣਾਉਣਾ। ਹਿੰਦੂ ਰਾਸ਼ਟਰ ਬਣਾਉਣਾ। ਤੇ ਜੇ ਕੋਈ ਸਿੱਖ ਹੁਣ ਇਹ ਤਾਂ ਸਿਰਫ ਜਿਹੜੀ ਸੈਨੇਟ ਜਾਂ ਸਿੰਡੀਕੇਟ ਉਹਨਾਂ ਦੀ ਇਲੈਕਸ਼ਨ ਦੀ ਗੱਲ ਕਰਦੇ ਸੀ ਸਟੂਡੈਂਟਸ, ਹੋਰ ਤਾਂ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਹੈ ਕਿ ਕੋਈ ਉੱਥੇ ਕੋਈ ਬਹੁਤ ਪਏ ਜੀ ਇਹ ਹੋ ਜਾਏ। ਤੇ ਉਹਨੂੰ ਦੇਖ ਕੇ ਦੇਖ ਲਓ ਵੀ ਡੰਡੇ ਮਾਰੇ, ਪੰਜਾਬ ਪੁਲਿਸ ਉੱਥੇ ਚਲ ਗਈ, ਪੰਜਾਬ ਪੁਲਿਸ ਉਹਨਾਂ ਨੂੰ ਡੰਡਿਆਂ ਨਾਲ ਕੁੱਟ ਰਹੀ ਆ। ਸੋ ਇਹ ਕਿਤੇ ਇਹ ਨਾ ਹੋਵੇ ਵੀ ਉਹ ਜੋ ਕੁਝ ਬੰਗਲਾਦੇਸ਼ 'ਚ ਵਾਪਰਿਆ ਜਾਂ ਹੋਰ ਮੁਲਕਾਂ ਦੇ ਵਿੱਚ ਨੇਪਾਲ 'ਚ ਵਾਪਰਿਆ, ਪਾਕਿਸਤਾਨ ਤਿੰਨਾਂ ਮੁਲਕਾਂ 'ਚ ਜਿਹੜੇ ਆ ਉਹ ਇੰਡੀਆ ਦੇ ਇਰਦ ਗਿਰਦ ਵਾਪਰ ਚੁੱਕਾ ਆ। ਬਿਲਕੁਲ ਜੀ। ਸੋ ਪਰ ਇਹ ਆ ਵੀ ਸਾਥ ਦਿਓ ਇਹਨਾਂ ਬੱਚਿਆਂ ਦਾ, ਵਿਦਿਆਰਥੀਆਂ ਦਾ ਜਿਹੜਾ ਉਹ ਵੱਧ ਤੋਂ ਵੱਧ ਸਾਥ ਦਿਓ। ਉਹਨਾਂ ਦੀਆਂ ਜਾਇਜ਼ ਮੰਗਾਂ ਜਿਹੜੀਆਂ ਹੈਗੀਆਂ ਆ ਉਹਦੇ ਨਾਲ ਜਿਹੜਾ ਉਹ ਤੁਸੀਂ ਉਹਨਾਂ ਦੇ ਨਾਲ ਜਿਹੜਾ ਉਹ ਖੜੋ ਤੇ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਉਹ ਸਪੋਰਟ ਜਿਹੜੀ ਉਹ ਕਰੋ, ਹੌਸਲਾ ਅਫਜ਼ਾਈ ਕਰੋ। ਬਾਕੀ ਕਿਸੇ ਵੀ ਤਰੀਕੇ ਦੀ ਜਿੱਦਾਂ ਵੀ ਤੁਸੀਂ ਉਹਨਾਂ ਨੂੰ ਸਪੋਰਟ ਕਰ ਸਕਦੇ ਆ ਉਹ ਤੁਸੀਂ ਜ਼ਰੂਰ ਕਰੋ। ਤੇ ਹਰਜੋਤ ਸਿੰਘ ਜੀ ਹੁਣ ਆਪਾਂ ਬ੍ਰੇਕ ਲੈ ਲੈਂਦੇ ਆ ਤੇ ਫਿਰ ਬ੍ਰੇਕ ਤੋਂ ਬਾਅਦ ਦੇ ਵਿੱਚ ਵਾਪਸ ਜਦੋਂ ਆਪਾਂ ਜੁੜਦੇ ਆ ਤੇ ਜੋ ਅਮਰੀਕਾ ਦੇ ਵਿੱਚ ਸ਼ਟਡਾਊਨ ਦਾ ਰੌਲਾ ਚੱਲ ਰਿਹਾ ਆ ਉਸ ਨੂੰ ਵੀ ਲੈ ਕੇ ਤੁਹਾਨੂੰ ਜਿਹੜੀਆਂ ਉਹ ਆਪਾਂ ਅਪਡੇਟ ਕਰਾਂਗੇ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਅਜੇ ਕਿ ਫਿਰ ਆਪ ਸਭ ਦਾ ਸਵਾਗਤ ਹੈ ਸੋ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਆ ਉਸ ਦੇ ਵੱਲ ਨੂੰ ਆਪਾਂ ਵੱਧਦੇ ਹਾਂ। 41ਵਾਂ ਦਿਨ ਆ ਗਵਰਨਮੈਂਟ ਸ਼ਟਡਾਊਨ ਦਾ, 40 ਦਿਨ ਪੂਰੇ ਹੋ ਚੁੱਕੇ ਆ। ਨਵਾਂ ਰਿਕਾਰਡ ਆਲਰੇਡੀ ਐਵਰੀਡੇ ਜਿਹੜਾ ਉਹ ਬਣ ਰਿਹਾ ਆ। ਪਰ ਹੁਣ ਸੈਨੇਟ ਜਿਹੜਾ ਕਹਿੰਦੇ ਵੀ ਅੱਜ ਸੈਸ਼ਨ ਦੇ ਵਿੱਚ ਵਾਪਸ ਜਿਹੜੀ ਉਹ ਆਈ ਆ। ਸੰਡੇ ਦੀ ਰਾਤ ਨੂੰ ਕਹਿੰਦੇ ਵੀ ਇੱਕ ਇਹਨਾਂ ਨੇ ਵੋਟ ਕੀਤੀ ਆ ਜਿਸ ਦੇ ਵਿੱਚ ਹਾਊਸ ਦੇ ਦੁਆਰਾ ਪਾਸ ਕੀਤਾ ਗਿਆ ਸ਼ਾਰਟ ਟਰਮ ਫੰਡਿੰਗ ਮੈਜਰ ਜਿਹੜਾ ਆ ਗਵਰਨਮੈਂਟ ਸ਼ਟਡਾਊਨ ਨੂੰ ਖਤਮ ਕਰਨ ਦੇ ਲਈ, ਉਸ ਦੇ ਉੱਤੇ ਵੋਟ ਜਿਹੜੀ ਹੋਈ ਆ। ਕਹਿੰਦੇ ਵੀ ਇਹ ਪਹਿਲਾ ਸਟੈਪ ਆ, ਇਹ ਜਿਹੜਾ ਇੰਪਾਸ ਆ ਉਸ ਨੂੰ ਖਤਮ ਕਰਨ ਦੇ ਲਈ। 8 ਜਿਹੜੇ ਡੈਮੋਕ੍ਰੇਟ ਸੈਨੇਟਰਸ ਆ ਉਹ ਜਿਹੜੇ ਸੈਨੇਟ ਰਿਪਬਲਿਕਨਸ ਆ ਉਹਨਾਂ ਦੇ ਨਾਲ ਜਿਹੜਾ ਉਹ ਜੁੜ ਕੇ ਲੱਗਦਾ ਵੀ ਜਿਹੜਾ ਫਿਲਬਸਟਰ ਦੀ 60 ਦੀ ਹੈਗਾ ਆ ਨੰਬਰ ਆ ਉਸ ਨੂੰ ਪਾਰ ਜਿਹੜਾ ਉਹ ਕਰ ਦੇਣਗੇ। ਲੈਜਿਸਲੇਸ਼ਨ ਦੀ ਕਹਿੰਦੇ ਵੀ ਅਜੇ ਵੀ ਅਪਰੂਵਲ ਦੀ ਲੋੜ ਪਵੇਗੀ ਹਾਊਸ ਦੇ ਵਿੱਚ। ਸਪੀਕਰ ਮਾਈਕ ਜੌਨਸਨ ਉਹਨਾਂ ਨੇ ਹੁਣ ਆਪਣੇ ਮੈਂਬਰਸ ਨੂੰ ਹਦਾਇਤਾਂ ਜਿਹੜੀਆਂ ਭੇਜ ਦਿੱਤੀਆਂ। ਕਹਿੰਦੇ ਵੀ ਵਾਸ਼ਿੰਗਟਨ ਡੀਸੀ ਨੂੰ ਰਾਈਟ ਨਾਓ ਹੁਣੇ ਹੀ ਜਿਹੜਾ ਆ ਉਹ ਵਾਪਸ ਪਰਤ ਆਓ ਤਾਂ ਜੋ ਇਸ ਦੇ ਉੱਤੇ ਜਿਹੜੀ ਵੋਟ ਆ ਜਿਹੜੀ ਹੋਣੀ ਆ ਉਹ ਸਮੇਂ ਸਿਰ ਕੀਤੀ ਜਾ ਸਕੇ। ਸੋ ਇਹ ਜਿਹੜਾ ਕੋਲੇਸ਼ਨ ਆ ਜਿਨ੍ਹਾਂ ਨੇ ਐਡਵਾਂਸ ਕੀਤਾ ਇਸ ਮੈਜਰ ਨੂੰ, ਇਹ ਕਹਿੰਦੇ ਵੀ ਲੈਜਿਸਲੇਸ਼ਨ ਦੇ ਵਿੱਚ ਅਮੈਂਡਮੈਂਟ ਇਹਨਾਂ ਨੇ ਮੰਗ ਕੀਤੀ ਆ ਵੀ ਗਵਰਨਮੈਂਟ ਦੀ ਜਿਹੜੀ ਫੰਡਿੰਗ ਆ ਜਨਵਰੀ ਤੱਕ ਚਾਲੂ ਜਿਹੜੀ ਰਹੂਗੀ। ਤੇ ਜਿਹੜੇ ਲੌਂਗ ਟਰਮ ਸਪੈਂਡਿੰਗ ਬਿਲਸ ਨੇ, ਜਿਹੜੇ ਟ੍ਰੀਓ ਆ 3 ਨੇ ਲੌਂਗ ਟਰਮ ਸਪੈਂਡਿੰਗ ਬਿਲਸ, ਵੀ ਉਹਨਾਂ ਨੂੰ ਵੀ ਜਿਹੜਾ ਨਾਲ ਆ ਉਹ ਪਾਸ ਕਰਨ ਦੀ ਗੱਲ ਜਿਹੜੀ ਉਹ ਆਖੀ ਜਿਹੜੀ ਉਹ ਹੈਗੀ ਆ। ਸੋ ਸੈਨੇਟ ਰਿਪਬਲਿਕਨਸ ਉਹਨਾਂ ਨੇ ਵਾਅਦਾ ਕੀਤਾ ਆ ਵੀ ਉਹ ਜਿਹੜੀ ਵੋਟ ਆ ਆਉਂਦੇ ਭਵਿੱਖ ਦੇ ਵਿੱਚ ਕਰਵਾਉਣਗੇ। ਜਿਹੜੀ ਹੈਲਥ ਇੰਸ਼ੋਰੈਂਸ ਦੇ ਟੈਕਸ ਕ੍ਰੈਡਿਟਸ ਆ ਉਹਨਾਂ ਨੂੰ ਐਕਸਟੈਂਡ ਕਰਨ ਨੂੰ ਲੈ ਕੇ, ਜਿਹੜੇ ਅਫੋਰਡੇਬਲ ਕੇਅਰ ਐਕਟ ਦੇ ਅੰਡਰ ਆਉਂਦੇ ਜੋ ਕਿ ਇਸ ਸਾਲ ਦੇ ਅਖੀਰ ਦੇ ਵਿੱਚ ਖਤਮ ਹੋਣ ਜਾ ਰਹੀ ਆ। ਜ਼ਿਆਦਾ ਰਿਪਬਲਿਕਨਸ ਇਸ ਐਕਸਟੈਂਸ਼ਨ ਦੇ ਉਲਟ ਹੈਗੇ ਨੇ। ਉਧਰ ਸੈਨੇਟ ਦੇ ਜਿਹੜੇ ਡੈਮੋਕ੍ਰੇਟਸ ਨੇ ਮੈਜੋਰਟੀ ਦੇ ਵਿੱਚ, ਉਹ ਇਸ ਚੀਜ਼ ਦੇ ਉਲਟ ਨੇ ਵੀ ਇਹਨਾਂ ਦੇ ਨਾਲ ਜਿਹੜੀ ਡੀਲ ਆ ਉਸ ਨੂੰ ਅੱਗੇ ਵਧਾਇਆ ਜਾਵੇ। ਪਰ ਹੁਣ 8 ਜਿਹੜੇ ਸੈਨੇਟ ਡੈਮੋਕ੍ਰੇਟਸ ਆ ਉਹ ਕਹਿੰਦੇ ਆ ਜਿਹੜੇ ਇਹਨਾਂ ਦੇ ਨਾਲ ਜੁੜੇ ਆ। ਤੇ ਹੁਣ ਜਿਹੜੀ ਡੈਮੋਕ੍ਰੇਟ ਲਾ ਮੇਕਰਸ ਤੇ ਮੈਂਬਰਸ ਆ, ਜਿਹੜਾ ਪਾਰਟੀ ਦਾ ਬੇਸ ਆ, ਉਹ ਹੁਣ ਇਹਨਾਂ 8 ਸੈਨੇਟ ਡੈਮੋਕ੍ਰੇਟ ਨੂੰ ਜਿਹੜਾ ਉਹ ਖਰੀਆਂ ਖੋਟੀਆਂ ਕਹਿ ਲਓ ਵੀ ਉਹ ਸੁਣਾ ਰਹੇ ਆ। ਕਹਿੰਦੇ ਵੀ ਹੈਲਥ ਕੇਅਰ ਦੇ ਉੱਤੇ ਕੋਈ ਸੰਧੀ ਕੀਤੇ ਬਗੈਰ, ਕੋਈ ਸਮਝੌਤਾ ਕੀਤੇ ਬਗੈਰ ਤੁਸੀਂ ਇਹਨਾਂ ਦਾ ਜਿਹੜਾ ਉਹ ਸਾਥ ਦੇ ਰਹੇ ਆ ਤੇ ਸ਼ਟਡਾਊਨ ਨੂੰ ਜਿਹੜਾ ਉਹ ਤੁਸੀਂ ਖਤਮ ਜਿਹੜਾ ਉਹ ਕਰ ਰਹੇ ਆ। ਜਿਹੜੇ ਫੈਟਰਮੈਨ ਹੈਗੇ ਆ ਸੈਨੇਟ ਡੈਮੋਕ੍ਰੇਟ ਜੌਨ ਫੈਟਰਮੈਨ, ਉਹ ਤਾਂ ਬੜੇ ਦਿਨਾਂ ਤੋਂ ਕਹਿ ਰਹੇ ਆ ਵੀ ਸ਼ਟਡਾਊਨ ਜਿਹੜਾ ਉਹ ਸਾਨੂੰ ਖਤਮ ਕਰ ਦੇਣਾ ਚਾਹੀਦਾ ਆ। ਸੋ ਜਦੋਂ 15ਵੀਂ ਵਾਰ ਵੋਟ ਹੋਈ ਸੀ ਉਦੋਂ ਉਹਨਾਂ ਨੇ ਉਸ ਨੂੰ ਓਪਨ ਕਰਨ ਦੇ ਲਈ ਹੱਕ ਦੇ ਵਿੱਚ ਵੋਟ ਜਿਹੜੀ ਉਹ ਪਾਈ ਸੀ। ਸੋ 8 ਜਿਹੜੇ ਡੈਮੋਕ੍ਰੇਟਾਂ ਦੇ ਵਿੱਚੋਂ ਇੱਕ ਜਿਹੜੇ ਆ ਇਹ ਹੋਣਗੇ। ਸੋ ਬਾਕੀਆਂ ਦਾ ਵੀ ਕਹਿੰਦੇ ਵੀ ਪਤਾ ਜਿਹੜਾ ਉਹ ਲੱਗ ਰਿਹਾ ਵੀ ਕਿਹੜੇ ਜਿਹੜੇ ਡੈਮੋਕ੍ਰੇਟ ਸੈਨੇਟਰਸ ਆ ਉਹ ਜਿਨ੍ਹਾਂ ਨੇ ਆਪਣਾ ਬੇਸਿਕਲੀ ਪਾਰਟੀ ਰੈਂਕ ਬ੍ਰੇਕ ਕਰਕੇ GOP ਦੇ ਜਿਹੜੇ ਇਸ ਮੈਜਰ ਆ ਉਸ ਦੇ ਵਿੱਚ ਅੱਗੇ ਜਿਹੜਾ ਉਹ ਵੱਧ ਰਹੇ ਆ। ਸੋ ਇਹਨਾਂ ਦੇ ਵਿੱਚੋਂ ਜਿਹੜੇ ਹਰਜੋਤ ਸਿੰਘ ਜੀ 3 ਜਿਹੜੇ ਨੇ ਉਹਨਾਂ ਦਾ ਜਿਹੜਾ ਪਤਾ ਲੱਗ ਰਿਹਾ ਆ, ਐਂਗਸ ਕਿੰਗ ਮੇਨ ਤੋਂ, ਜੌਨ ਫੈਟਰਮੈਨ ਪੈਨਸਿਲਵੇਨੀਆ ਤੋਂ, ਕੈਥਰੀਨੀ ਕੋਰਟੇਜ਼ ਮਾਸਟੋ ਜਿਹੜੇ ਉਹ ਨਵਾਡਾ ਤੋਂ, ਇਹਨਾਂ ਨੇ ਹੱਕ ਦੇ ਵਿੱਚ ਜਿਹੜੇ ਉਹ ਜਾ ਰਹੇ ਨੇ। ਸੋ ਤੇ ਉਸ ਤੋਂ ਇਲਾਵਾ ਜਿਹੜੇ ਟਿਮ ਕੇਨ ਵਰਜੀਨੀਆ ਤੋਂ, ਡਿਕ ਡਰਬਨ ਇਲੀਨੋਇਸ ਤੋਂ, ਮੈਗੀ ਹਸਨ ਨਿਊ ਹੈਮਸ਼ਾਇਰ ਤੋਂ, ਜੀਨ ਸ਼ਾਹੀਨ ਨਿਊ ਹੈਮਸ਼ਾਇਰ ਤੋਂ ਤੇ ਜੈਕੀ ਜੋਸਨ ਨਵਾਡਾ ਤੋਂ। ਸੋ ਨਵਾਡਾ ਦੇ ਦੋਨੋਂ ਹਰਜੋਤ ਸਿੰਘ ਜੀ ਸੈਨੇਟਰ, ਨਿਊ ਹੈਮਸ਼ਾਇਰ ਦੇ ਦੋਨੋਂ ਜਿਹੜੇ ਉਹ ਸੈਨੇਟਰ, ਪੈਨਸਿਲਵੇਨੀਆ, ਇਲੀਨੋਇਸ, ਵਰਜੀਨੀਆ ਤੇ ਮੇਨ ਤੋਂ ਜਿਹੜੇ ਇੱਕ ਸੈਨੇਟਰ ਆ ਉਹਨਾਂ ਨੇ ਜਿਹੜੇ ਹੁਣ ਰਿਪਬਲਿਕਨ ਦੇ ਨਾਲ ਮਿਲ ਕੇ ਸ਼ਟਡਾਊਨ ਖਤਮ ਕਰਨ ਵਾਲੇ ਮੈਜਰ ਦੇ ਉੱਤੇ ਹੱਕ ਦੇ ਵਿੱਚ ਵੋਟ ਪਾਈ ਹੈਗੀ ਆ। ਜੀ ਬਿਲਕੁਲ। ਸੋ ਡੈਮੋਕ੍ਰੇਟ ਬੜੀ ਕਸੂਤੀ ਸਥਿਤੀ 'ਚ ਆ ਹੁਣ। ਸੈਨੇਟ ਮਿਨੋਰਟੀ ਲੀਡਰ ਚੱਕ ਸ਼ੂਮਰ
ਹੁਣ ਉਹ ਕਹਿ ਰਿਹਾ ਵੀ ਮੇਰੇ ਨਾਲ ਦੇ ਜਿਹੜੇ 8 ਬੰਦੇ ਆ ਆਲਰੇਡੀ ਉਹ ਰਿਪਬਲਿਕਨ ਦਾ ਜਿਹੜਾ ਸਾਥ ਦੇ ਰਹੇ ਆ ਤੇ ਉਹਨਾਂ ਨੇ ਜੋ ਅਫੋਰਡੇਬਲ ਕੇਅਰ ਐਕਟ ਸਬਸਿਡੀਜ਼ ਆ ਉਸ ਨੂੰ ਵਿੱਚ ਨਹੀਂ ਐਡ ਕੀਤਾ ਹੈਗਾ ਆ। ਸੋ ਤੁਹਾਨੂੰ ਹੁਣ ਪਤਾ ਹੀ ਆ ਜਿਨ੍ਹਾਂ ਦੇ ਬਿੱਲ ਆ ਰਹੇ ਹੈਗੇ ਆ ਨਵੇਂ ਰਿਨਿਊਅਲ ਦੇ ਬਿੱਲ ਜਿਹੜੇ ਕਵਰਡ ਕੈਲੀਫੋਰਨੀਆ ਦੇ ਜਾਂ ਜਿੱਥੇ ਵੀ ਤੁਸੀਂ ਰਹਿੰਦੇ ਆ ਤੁਹਾਡੀ ਸਟੇਟ 'ਚ ਅਲੱਗ-ਅਲੱਗ ਨਾਮ ਆ। ਅਫੋਰਡੇਬਲ ਕੇਅਰ ਐਕਟ ਦੇ ਸਬਸਿਡੀਆਂ ਘਟ ਗਈਆਂ ਆ ਬਹੁਤ ਤੇ ਲੋਕਾਂ ਦੇ ਰੇਟਸ ਬਹੁਤ ਜ਼ਿਆਦਾ ਜਿਹੜੇ ਆ ਹੈਲਥ ਇੰਸ਼ੋਰੈਂਸ ਦੇ ਵੱਧ ਗਏ ਹੈਗੇ ਆ। ਪਰ ਇਹ ਜਿਹੜੇ 8 ਜਣੇ ਰਲੇ ਆ ਕਹਿੰਦੇ ਆ ਵੀ ਜਿਹੜੇ ਲੋਕ ਜੌਬ ਕਰਦੇ ਆ ਉਹਨਾਂ ਨੂੰ ਤਨਖਾਹਾਂ ਮਿਲਣੀਆਂ ਚਾਹੀਦੀਆਂ ਆ ਪਲੱਸ ਜਿਹੜੇ ਫੂਡ ਸਟੈਂਪਸ ਨੂੰ ਲੈ ਕੇ ਵੀ ਉਹਨਾਂ ਨੂੰ ਇਹ ਸਾਰਾ ਕੁਝ ਮਿਲਣਾ ਚਾਹੀਦਾ ਆ। ਹਾਲਾਂਕਿ ਡੈਮੋਕ੍ਰੇਟਸ ਨੂੰ ਜਿਹੜੀ ਆ ਇਸ ਸਾਲ ਜਿਹੜੀ ਇਲੈਕਸ਼ਨ ਹੁਣੇ ਹੋ ਕੇ ਹਟੀ ਆ ਪਿਛਲੇ ਹਫਤੇ ਉਹਦੇ ਵਿੱਚ ਬਹੁਤ ਵੱਡੀ ਜਿਹੜੀ ਮੈਜੋਰਿਟੀ ਆ ਉਹ ਮਿਲੀ ਆ। ਉਹ ਆਲਮੋਸਟ ਉਹਨਾਂ ਨੇ ਸਵੀਪ ਕੀਤਾ ਹੈਗਾ। ਪਰ ਇਦਾਂ ਕਰਨ ਦੇ ਨਾਲ ਮੈਨੂੰ ਲੱਗਦਾ ਵੀ ਜਿਹੜੀ ਡੈਮੋਕ੍ਰੇਟਿਕ ਪਾਰਟੀ ਆ ਉਹ ਕਮਜ਼ੋਰ ਹੋਊਗੀ। ਸੋ ਜੇ 8 ਜਣੇ ਤੁਹਾਡੇ ਚੋਂ ਉਹਨਾਂ ਦੇ ਨਾਲ ਐਗਰੀ ਕਰ ਰਹੇ ਹੈਗੇ ਆ ਜਿਹੜੇ ਮੇਨ ਇਸ਼ੂ ਤੇ ਤੁਸੀਂ ਫਾਈਟ ਕਰ ਰਹੇ ਆ ਵੀ ਜੀ ਸਬਸਿਡੀਜ਼ ਫॉर ਅਫੋਰਡੇਬਲ ਕੇਅਰ ਐਕਟ ਦੇ ਲਈ ਤੇ ਫਿਰ ਇਹ ਤੁਹਾਡੇ ਲਈ ਸਿਚੁਏਸ਼ਨ ਜਿਹੜੀ ਆ ਜਿਹੜੀ ਨੈਕਸਟ ਈਅਰ ਇਲੈਕਸ਼ਨ ਆਣੀ ਆ ਕਸੂਤੇ ਹਰਜੋਤ ਸਿੰਘ ਜੀ ਫਸ ਜਾਣੇ ਆ ਸਾਰੇ ਪਾਸੇ। ਰਿਪਬਲਿਕਨ ਨੂੰ ਲੱਗਣਾ ਵੀ ਚੱਲ ਕੋਈ ਗੱਲ ਨਹੀਂ ਆਪਾਂ ਖਿੱਚ ਕੇ ਰੱਖਦੇ ਆ ਕੰਮ ਸ਼ਟਡਾਊਨ ਹੁੰਦੀ ਹੈ ਤੇ ਇਵੈਂਚੁਅਲੀ ਪ੍ਰੈਸ਼ਰ ਚ ਆ ਕੇ ਆਪ ਹੀ ਇਹਨਾਂ ਨੇ ਹਾਂ ਜਿਹੜੀ ਉਹ ਕਰ ਲੈਣੀ ਆ। ਡੈਮੋਕ੍ਰੇਟਾਂ ਦਾ ਇੱਥੋਂ ਇਹ ਪਤਾ ਲੱਗਦਾ ਵੀ ਇਹਨਾਂ ਦਾ ਲਾਣਾ ਇਕੱਠਾ ਹੀ ਨਹੀਂ ਆ। ਸੋ ਉਹਨਾਂ ਨੂੰ ਲੋਕਾਂ ਨੂੰ ਵੀ ਵੋਟਰਸ ਨੂੰ ਵੀ ਜਿਹੜਾ ਉਹ ਨਜ਼ਰ ਆਉਂਦਾ ਆ ਵੀ ਕਿਹਦੇ ਮਗਰ ਜਾਊਗੇ ਕਿਹਦੇ ਮਗਰ ਜਿਹੜਾ ਉਹ ਨਹੀਂ ਜਾਊਗੇ। ਸੋ ਪੋਲੀਟੀਕਲੀ ਕਹਿ ਲਓ ਵੀ ਜਿੱਦਾਂ ਖੰਭ ਖਿਲਰਦੇ ਹੁੰਦੇ ਆ ਨਾ ਕਬੂਤਰਾਂ ਦੇ ਵੀ ਉਹ ਹਾਲ ਹੈ ਇਸ ਟਾਈਮ ਡੈਮੋਕ੍ਰੇਟਾਂ ਦਾ। ਇਸ ਟਾਈਮ ਖੰਭ ਖਿਲਰੇ ਹੋਏ ਹੀ ਜਿਹੜੇ ਇਹਨਾਂ ਦੇ ਨਜ਼ਰ ਜਿਹੜੇ ਉਹ ਆ ਰਹੇ ਹੈਗੇ ਆ ਜੀ। ਅਗਲੀ ਖਬਰ ਵੱਲ ਚਲੀਏ ਤੇ ਜਿਹੜੀ ਸੀਰੀਆ ਦੇ ਨਾਲ ਰਿਲੇਟਡ ਆ। ਵਾਈਟ ਹਾਊਸ ਪਹਿਲੀ ਮੀਟਿੰਗ ਜਿਹੜੀ ਆ ਮੇਜਰ ਮੀਟਿੰਗ ਸੀਰੀਆ ਦੇ ਲੀਡਰ ਜਿਹੜੇ ਆ ਨਵੇਂ ਬਣੇ ਹੈਗੇ ਆ ਸੀਰੀਆ ਦੇ ਪ੍ਰੈਜ਼ੀਡੈਂਟ ਅਹਿਮਦ ਅਲ ਸ਼ਰਾ ਉਹਨਾਂ ਦੇ ਨਾਲ ਕਰਨ ਜਾ ਰਹੇ ਹੈਗੇ ਆ। ਸੋ ਸੀਰੀਆ ਦੇ ਪ੍ਰੈਜ਼ੀਡੈਂਟ ਵਾਈਟ ਹਾਊਸ ਦੇ ਵਿੱਚ ਮਿਲਣਗੇ ਤੇ ਦੇਖਦੇ ਆ ਵੀ ਇਹਨਾਂ ਦੇ ਜਿਹੜੇ ਮੀਟਿੰਗ ਤੋਂ ਬਾਅਦ ਕਿਹੜੇ ਮੇਨ ਇਸ਼ੂਜ਼ ਹੈਗੇ ਆ ਜਿਨ੍ਹਾਂ ਦੇ ਉੱਤੇ ਗੱਲਬਾਤ ਹੋਊਗੀ। ਜਿਹੜੇ ਸੀਰੀਆ ਦੇ ਵਿੱਚ ਜੋ ਇਸ ਟਾਈਮ ਦਾ ਪ੍ਰੈਜ਼ੀਡੈਂਟ ਆ ਕਿਸੇ ਟਾਈਮ ਤੇ ਮੋਸਟ ਵਾਂਟਡ ਬੰਦਾ ਸੀ ਅਮਰੀਕਾ ਦਾ। $10 ਮਿਲੀਅਨ ਇਹਦੇ ਤੇ ਨਾਮ ਵੀ ਰੱਖਿਆ ਹੋਇਆ ਸੀ। ਪਰ ਅੱਜ ਕੱਲ ਹੁਣ ਟਰੰਪ ਹੁਣੀ ਕਹਿੰਦੇ ਵੀ ਬੜਾ ਤਗੜਾ ਫਾਈਟਰ ਹੈਗਾ ਆ ਤੇ ਸਾਡਾ ਦੋਸਤ ਹੈਗਾ ਆ ਤੇ ਹੁਣ ਅੱਜ ਵਾਈਟ ਹਾਊਸ ਦੇ ਵਿੱਚ ਉਹਨਾਂ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਆ। US ਦਾ ਗੋਲ ਇਹ ਆ ਵੀ ਸਿਕਿਉਰਿਟੀ ਐਗਰੀਮੈਂਟ ਹੋਵੇ ਜਿਹੜੇ ਦੋ ਮੁਲਕਾਂ ਦੇ ਵਿੱਚ ਜਿਹੜਾ ਬਾਰਡਰ ਹੈਗਾ ਤੇ ਕਿਸ ਤਰ੍ਹਾਂ ਉੱਥੇ ਜਿਹੜੀ ਆ ਹੋਰ ਲੜਾਈ ਝਗੜਾ ਨਾ ਵਧੇ। ਬਾਕੀ ਜਿਹੜੇ ਇਸ਼ੂਜ਼ ਆ ਉਹ ਕਿਹੜੇ ਆ ਉਹ ਹਜੇ ਡਿਟੇਲ 'ਚ ਨਹੀਂ ਆਏ ਹੈਗੇ ਪਰ ਮੀਟਿੰਗ ਜ਼ਰੂਰ ਅੱਜ ਟਰੰਪ ਉਹਨਾਂ ਦੇ ਨਾਲ ਹੋਣ ਜਾ ਰਹੀ ਹੈ। ਚੜ੍ਹਦੇ ਸੂਰਜ ਨੂੰ ਸਲਾਮਾਂ ਇਹੀ ਹੁੰਦੀਆਂ ਹੈ ਹਰਜੋਤ ਸਿੰਘ ਜੀ। ਜਿਹੜਾ ਬੰਦਾ ਸੱਤਾ 'ਚ ਆ ਜਿਹੜਾ ਬੰਦਾ ਟੇਬਲ ਤੇ ਆ ਜਿਹਦੇ ਕੋਲ ਮੁਲਕ ਆ ਜਿਹਦੇ ਕੋਲ ਸਟੇਟ ਆ ਉਹ $10 ਮਿਲੀਅਨ ਜਿਹਨੂੰ ਫੜਾਉਣ ਵਾਲੇ ਨੂੰ ਵੀ ਮਤਲਬ $10 ਮਿਲੀਅਨ ਇਹਨੂੰ ਫੜਾਉਣ ਵਾਲੇ ਨੂੰ ਮਿਲਣੇ ਸੀਗੇ ਉਹ ਅੱਜ ਰਾਸ਼ਟਰਪਤੀ ਦੇ ਨਾਲ ਹੱਥ ਸੁੱਟ ਰਿਹਾ ਆ। ਕੱਲ ਉਹਨੇ ਵੀਡੀਓ ਉਹਨਾਂ ਦੇ ਫੋਰਨ ਮਿਨਿਸਟਰਾਂ ਨੇ ਜਿਹੜੀ ਫੋਰਨ ਡਿਪਾਰਟਮੈਂਟ ਆ ਕੀਤੀ ਸੀਗੇ ਵੀ ਇਹ ਤੇ ਇਹਦੇ ਜਿਹੜੇ ਸਾਥੀ ਆ ਨਾਲ ਅਮਰੀਕਾ ਦੀ ਫੌਜ ਦੇ ਬਾਸਕਟਬਾਲ ਜਿਹੜੇ ਉਹ ਖੇਡ ਰਹੇ ਸੀਗੇ। ਸੋ ਅਲ ਕਾਇਦਾ ਦਾ ਮੈਂਬਰ ਜਿਹੜਾ ਉਹ ਰਿਹਾ ਹੋਵੇ ਜਿਹੜਾ ਮੌਜੂਦਾ ਹੁਣ ਸੀਰੀਆ ਦਾ ਪ੍ਰੈਜ਼ੀਡੈਂਟ ਅਹਿਮਦ ਅਲ ਸ਼ਰਾ। ਸੋ ਉਹ ਹੁਣ ਟਰੰਪ ਹੁਣਾਂ ਦੇ ਨਾਲ ਬਰਾਬਰ ਕੋਟ ਪੈਂਟ ਪਾ ਕੇ ਜਿਹੜਾ ਉਹ ਬੈਠਾ ਆ ਤੇ ਹੁਣ ਪ੍ਰੈਜ਼ੀਡੈਂਟ ਦੇ ਨਾਮ ਦੇ ਨਾਲ ਜਿਹੜਾ ਉਹ ਜਾਣਿਆ ਜਾਂਦਾ ਆ। ਕਿਸੇ ਟਾਈਮ ਦੇ ਉੱਤੇ ਉਹਦੇ ਨਾਂ ਦੇ ਅੱਗੇ ਮੋਰੇ ਟੈਰਰਿਸਟ ਜਿਹੜਾ ਉਹ ਲੱਗਦਾ ਸੀ ਤੇ $10 ਮਿਲੀਅਨ ਦਾ ਜਿਹੜਾ ਉਸਦੇ ਉੱਤੇ ਨਾਮ ਸੀਗਾ। ਸੋ ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸਕੱਤਰ ਕੈਰੋਲਿਨ ਲੈਵੈਟ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਇਹ ਰਾਸ਼ਟਰਪਤੀ ਟਰੰਪ ਦੀ ਡਿਪਲੋਮੈਸੀ ਦੇ ਐਫਰਟਸ ਦੇ ਵਿੱਚੋਂ ਇੱਕ ਆ ਵੀ ਉਹ ਦੁਨੀਆ ਦੇ ਵਿੱਚ ਉਹ ਸ਼ਾਂਤੀ ਲਿਆਉਣ ਦੇ ਲਈ ਕਿਸੇ ਦੇ ਨਾਲ ਵੀ ਮੁਲਾਕਾਤ ਤੇ ਹਰ ਇੱਕ ਦੇ ਨਾਲ ਮੁਲਾਕਾਤ ਕਰਨ ਦੇ ਲਈ ਉਹ ਰਾਜੀ ਜਿਹੜੇ ਉਹ ਹੈਗੇ ਨੇ। ਤੇ ਜਿੱਦਾਂ ਤੁਸੀਂ ਦੱਸਿਆ ਵੀ ਟਰੰਪ ਉਹਨਾਂ ਨੇ ਆਲਰੇਡੀ ਕਿਹਾ ਵੀ ਅਲ ਸ਼ਰਾ ਜਿਹੜਾ ਆ ਉਹ ਇਸ ਟਾਈਮ ਬਹੁਤ ਵਧੀਆ ਕੰਮ ਕਰ ਰਿਹਾ ਤੇ ਉਹਨੇ ਸੀਰੀਆ 'ਚ ਬੜੀ ਪ੍ਰੋਗਰੈਸ ਕੀਤੀ ਆ। ਬਸ਼ਰ ਅਲ ਅਸਾਦ ਨੂੰ ਭਜਾ ਕੇ ਜਿਹੜਾ ਆ ਉੱਥੇ ਰਸ਼ੀਆ 'ਚ ਘੱਲਿਆ ਤੇ ਇੱਥੋਂ ਤੱਕ ਵੀ ਪਤਾ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਇਹਨਾਂ ਦੇ ਵੀ ਸੰਬੰਧ ਰਸ਼ੀਆ ਦੇ ਨਾਲ ਠੀਕ ਠਾਕ ਹੀ ਜਿਹੜੇ ਉਹ ਨਾਲ ਦੇ ਨਾਲ ਚੱਲ ਰਹੇ ਹੈਗੇ ਆ। ਜਿਸ ਮੁਲਕ ਦੇ ਵਿੱਚ ਸੱਤਾਧਾਰੀ ਤੇ ਜਿਹਨੂੰ ਕੱਢਿਆ ਹੋਵੇ ਉਹ ਦੋਨੋਂ ਇੱਕੋ ਮੁਲਕ ਦੇ ਨਾਲ ਇਸ ਟਾਈਮ ਸਾਂਝੀ ਜਿਹੜੀ ਦੋਸਤੀ ਆ ਉਹ ਨਾਲ ਦੇ ਨਾਲ ਰੱਖ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਕਿਹਾ ਜਾ ਰਿਹਾ ਵੀ ਜਿਹੜਾ ਅਲ ਸ਼ਰਾ
ਉਹਨੇ ਜਿਹੜੀ ਇਹ ਮੀਟਿੰਗ ਦੀ ਜ਼ਿਆਦਾ ਮੰਗ ਕੀਤੀ ਸੀ, ਉਹਦੀਆਂ ਆਪਣੀਆਂ ਪ੍ਰਾਇਓਰਟੀਜ਼ ਇਸ ਦੇ ਵਿੱਚ ਨਾਲ ਸੀ, ਖਾਸ ਕਰਕੇ ਸੀਰੀਆ ਦੇ ਉੱਤੇ ਜਿਹੜੀਆਂ ਲਾਈਆਂ ਹੋਈਆਂ ਪੁਰਾਣੀਆਂ ਸੈਂਕਸ਼ਨਸ ਆ ਅਸਦ ਦੀ ਸਰਕਾਰ ਦੇ ਮੌਕੇ ਦੀਆਂ, ਉਹਨਾਂ ਨੂੰ ਜਿਹੜਾ ਉਹ ਹਟਵਾਉਣ ਖਾਤਰ ਇੱਥੇ ਜ਼ਿਆਦੀਆਂ ਜਿਹੜੀਆਂ ਆ ਉਹ ਗੱਲਾਂ ਜਿਹੜੀਆਂ ਉਹ ਕਰ ਰਿਹਾ ਆ। ਸੋ ਹਾਲ ਦੀ ਘੜੀ ਇੱਕ ਸੀਜ਼ਰ ਐਕਟ ਆ ਜਿਹੜਾ ਸੈਂਕਸ਼ਨਸ ਦਾ, ਜਿਸ ਨੂੰ ਟਰੰਪ ਹੁਣਾਂ ਨੇ ਵੇਵ ਕੀਤਾ ਹੋਇਆ ਆ, ਤੇ ਇਹਦੀ ਪਰਮਾਨੈਂਟ ਰਿਪੀਲ ਕਾਂਗਰਸ ਦੇ ਵਿੱਚ ਹੀ ਇੱਕ ਮਤੇ ਦੇ ਜ਼ਰੀਏ ਕੀਤੀ ਜਿਹੜੀ ਉਹ ਜਾ ਸਕਦੀ ਹੈਗੀ ਆ। ਇੱਕ ਆਪਸ਼ਨ ਇਹ ਕਹਿੰਦੇ ਵੀ ਦੇਖੀ ਜਾ ਰਹੀ ਹੈ ਵੀ ਜਿਹੜੀ ਸੈਨੇਟਰ ਜੀਐਨ ਸ਼ਹੀਨ ਜਿਹੜੇ ਨਿਊ ਹੈਮਸ਼ਾਇਰ ਦੇ, ਜਿਨ੍ਹਾਂ ਨੇ ਹੁਣ ਵੋਟ ਪਾਈ ਆ ਹੱਕ ਦੇ ਵਿੱਚ, ਨਾਲ ਕਹਿੰਦੇ ਵੀ ਉਹ ਫੋਰਨ ਰਿਲੇਸ਼ਨ ਕਮੇਟੀ ਦੇ ਟੌਪ ਦੇ ਡੈਮੋਕ੍ਰੇਟ ਨੇ, ਤੇ ਉਹ ਕਹਿੰਦੇ ਵੀ ਉਹ ਐਗਰੀ ਕਰ ਰਹੇ ਨੇ ਵੀ ਇਹਨਾਂ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਵਿਦਆਊਟ ਐਨੀ ਕੰਡੀਸ਼ਨਸ ਆ ਉਹਨਾਂ ਨੂੰ ਖਤਮ ਜਿਹੜਾ ਉਹ ਕਰ ਦਿੱਤਾ ਜਾਵੇ। ਇੱਕ ਲਿੰਡਸੀ ਗ੍ਰਾਹਮ ਆ, ਉਹ ਡਰਾਫਟ ਕਰ ਰਹੇ ਆ ਪ੍ਰਪੋਜ਼ਲ, ਜਿਹਦੇ ਵਿੱਚ ਕਹਿੰਦੇ ਵੀ ਜਿਹੜੀਆਂ ਕੰਡੀਸ਼ਨਸ ਆ ਸੈਂਕਸ਼ਨਸ ਰਿਪੀਲ ਦੇ ਲਈ ਕੁਝ ਰੱਖੀਆਂ ਜਾਣ, ਤੇ ਜਿਨ੍ਹਾਂ ਦੀ ਹਰ 6 ਮਹੀਨਿਆਂ ਬਾਅਦ ਜਿਹੜੀ ਉਹਨਾਂ ਦੀ ਚੈਕਿੰਗ ਹੋਣੀ ਜਿਹੜੀ ਉਹ ਚਾਹੀਦੀ ਆ। ਪਰ ਹੈਡਲਾਈਨ ਇਹ ਆ 10 ਮਿਲੀਅਨ ਦੀ ਜਿਹੜੇ ਜਿਸ ਦੇ ਸਿਰ ਦੇ ਉੱਤੇ ਇਨਾਮ ਸੀਗਾ, ਅਮਰੀਕਾ ਦਾ ਮੋਸਟ ਵਾਂਟਡ, ਉਹ ਅੱਜ ਰਾਸ਼ਟਰਪਤੀ ਟਰੰਪ ਦੇ ਨਾਲ ਵਾਈਟ ਹਾਊਸ ਦੇ ਵਿੱਚ ਮੌਜੂਦ ਆ। ਇਹ ਉਹਨਾਂ ਲਈ ਵੀ ਲੈਸਨ ਆ ਜਿਹੜੇ ਬਹੁਤ ਸਾਰੇ ਲੋਕ ਆਪਣੀ ਜਿਹੜੀ ਆ ਇੰਟੈਲੀਜੈਂਸ ਹੀ ਝਾੜਦੇ ਰਹਿੰਦੇ ਵੀ ਅੱਜ ਕੱਲ ਦਾ ਜਿਹੜਾ ਯੁੱਗ ਆ ਉਹ ਹਥਿਆਰਾਂ ਦਾ ਯੁੱਗ ਨਹੀਂ, ਅੱਜ ਤਾਂ ਪੈਨ ਦਾ ਯੁੱਗ ਆ। ਜਿਹੜੀ ਸਾਰਾ ਲੜਾਈ ਕੁਝ ਹੀ ਹੈ ਜੀ, ਹੈਗੀ ਆ ਸਾਰਾ ਕੁਝ ਹੀ ਉਹ ਚੱਲਣਾ ਹਾਂਜੀ ਪੈਂਦਾ। ਹੁਣ ਤੁਹਾਡੇ ਸਾਹਮਣੇ ਆ ਵੀ ਜਿਹੜੇ ਬੰਦੇ ਤੇ ਅਲ-ਕਾਇਦਾ ਦਾ ਮੈਂਬਰ ਰਿਹਾ ਹੋਵੇ, ਇੰਨੇ ਸਾਲ ਲੜਾਈ ਲੜੀ ਹੋਵੇ, 10 ਮਿਲੀਅਨ ਦਾ ਨਾਮ ਹੋਵੇ, ਤੇ ਹੁਣ ਦੇਖ ਲਓ ਵੀ ਕਿੱਥੇ ਆ ਕੇ ਬੈਠਾ ਆ। ਸੋ ਇਹ ਪ੍ਰੂਫ ਆ ਬਿਲਕੁਲ ਸਾਹਮਣੇ। ਸਮਾਂ ਬਦਲਦਾ ਰਹਿੰਦਾ ਆ, ਨੀਤੀਆਂ ਬਦਲਦੀਆਂ ਰਹਿੰਦੀਆਂ ਮੁਲਕਾਂ ਦੀਆਂ, ਇਹ ਸੋ ਆਪਣੀ ਜਿਹੜੀ ਚੀਜ਼ ਆ ਉਸ ਨੂੰ ਜਿਹੜਾ ਉਹ ਨਹੀਂ ਹਟਣਾ ਚਾਹੀਦਾ। ਦੇਖੋ ਤਾਲਿਬਾਨ ਵਾਲੇ ਤਾਂ ਇੱਥੋਂ ਤੱਕ ਕਹਿੰਦੇ ਸੀ, ਹਰਜੋਤ ਸਿੰਘ ਜੀ, ਜਦੋਂ ਟਰੰਪ ਉਹਨਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਜਦੋਂ ਉਹਨਾਂ ਦੇ ਨਾਲ ਬੈਠ ਰਹੇ ਸੀ, ਜਦੋਂ ਇਹਨਾਂ ਨੇ ਕਿਹਾ ਸੀਗਾ ਵੀ ਹੁਣ ਅਸੀਂ ਆਪਣੀਆਂ ਫੌਜਾਂ ਵਾਪਸ ਲੈ ਜਾਣੀਆਂ, ਤੇ ਫਿਰ ਜਿੱਦਾਂ ਬਾਈਡਨ ਨੇ ਵਾਪਸ ਲੈ ਕੇ ਗਏ, ਤੇ ਉਹ ਕਹਿੰਦੇ ਵੀ ਇਹ ਲੜਾਈ ਨਹੀਂ ਛੱਡਣੀ, ਕਹਿੰਦੇ ਜੇ ਲੜਾਈ ਛੱਡਤੀ ਤਾਂ ਸਾਨੂੰ ਲੜਨਾ ਭੁੱਲ ਜਾਣਾ। ਚਲੋ ਇਹ ਚੀਜ਼ਾਂ ਇੱਕ ਨਹੀਂ, ਹੋਰ ਪਤਾ ਨਹੀਂ ਕਿੰਨੀਆਂ ਕਮਿਊਨਿਟੀਜ਼ ਇਸ ਤਰੀਕੇ ਦੇ ਨਾਲ ਜਿਹੜੀਆਂ ਆ ਉਹ ਸੋਚਦੀਆਂ ਹੋਣਗੀਆਂ। ਸੋ ਕੱਲ ਨੂੰ ਆ ਕੇ ਫਿਰ ਛਿੱਤਰ ਹੀ ਪੈਣਗੇ ਜੇ ਤੁਹਾਨੂੰ ਲੜਨਾ ਨਾ ਆਉਂਦਾ ਹੋਊਗਾ। ਸੋ ਤਿਆਰੀ ਜਿਹੜੀ ਹੋਣੀ ਚਾਹੀਦੀ ਆ, ਚੜ੍ਹ ਕੇ ਨਹੀਂ ਜਾਣ ਦੀ ਲੋੜ। ਹਾਂ ਵੀ ਜੇ ਕੋਈ ਚੜ੍ਹ ਕੇ ਆ ਰਿਹਾ ਉਹਨੂੰ ਰੋਕਣ ਦੀ ਤੇ ਡੱਕਣ ਦੀ ਤਾਂ ਤੁਹਾਡੇ ਵਿੱਚ ਸਮਰੱਥਾ ਜਿਹੜੀ ਉਹ ਜ਼ਰੂਰ ਚਾਹੀਦੀ ਹੁੰਦੀ ਆ। ਹਰਜੋਤ ਸਿੰਘ ਜੀ ਆਪਣੇ ਨਾਲ ਗਗਨ ਜੁੜੇ ਨੇ, 1-2 ਮਿੰਟ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਫਿਕਸ ਰੇਟ ਗਾਰਡ ਵਾਲੇ। ਸੋ ਉਹਨਾਂ ਦੇ ਨਾਲ ਗੱਲ ਕਰਕੇ ਫਿਰ ਹੋਰ ਅਗਲੀਆਂ ਜਿਹੜੀਆਂ ਖਬਰਾਂ ਆ ਉਸ ਦੇ ਵੱਲ ਨੂੰ ਜਿਹੜਾ ਆਪਾਂ ਵਧਾਂਗੇ। ਹਾਂਜੀ ਗਗਨ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਰਾਜ ਜੀ, ਹਰਜੋਤ ਭਾਈ ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸੋ ਗਗਨ ਜੀ ਦੱਸ ਸਕਦੇ ਹੋ ਫਿਕਸ ਰੇਟ ਗਾਰਡ ਕਿੱਦਾਂ ਜਿਹੜੇ ਟਰੱਕਰਸ ਆ ਉਹਨਾਂ ਦੀ ਇਸ ਟਾਈਮ ਮਦਦ ਕਰ ਸਕਦਾ ਹੈ? ਫਿਕਸ ਰੇਟ ਗਾਰਡ ਭਾਜੀ ਜਿਹੜਾ ਟਰੱਕਿੰਗ ਇੰਡਸਟਰੀ, ਫਰੇਟ ਇੰਡਸਟਰੀ ਨਾਲ ਜੁੜਿਆ ਹੋਇਆ, ਹੁਣ ਫਰੇਟ ਇੰਡਸਟਰੀ ਦੇ ਵਿੱਚ ਕਾਫੀ ਆਪਣੇ ਜਿਹੜੇ ਟਰੱਕਰਸ ਨੇ ਭੈਣ ਭਰਾ ਜਿਹੜੇ ਇਸ ਇੰਡਸਟਰੀ ਨੂੰ ਜੁੜੇ ਹੋਏ ਨੇ, ਉਹਨਾਂ ਦੇ ਨੈਗੇਟਿਵ ਰਿਪੋਰਟਸ ਨੇ ਜਿਹੜੀਆਂ ਫਰੇਟ ਕਾਰਡ ਉੱਪਰ ਆ ਜਾਂਦੀਆਂ, ਚਾਹੇ ਉਹ ਕੈਰੀਅਰ 411 ਦੀ ਗੱਲ ਕਰੀਏ, ਕੈਰੀਅਰ ਅਸ਼ੋਰ ਜਾਂ ਹਾਈਵੇ ਦੇ ਉੱਪਰ, ਉਹ ਨੈਗੇਟਿਵ ਰਿਪੋਰਟਸ ਨੂੰ ਆਪਾਂ ਰਿਮੂਵ ਕਰਾਉਂਦੇ ਆ। ਹੁਣ ਕਹਿਣ ਨੂੰ ਤੇ ਕਿ ਨੈਗੇਟਿਵ ਰਿਪੋਰਟ ਹੀ ਆ, ਪਰ ਇਹ ਸਭ ਕੁਝ ਹੈ ਜੀ ਉਹਨਾਂ ਦੀ ਜ਼ਿੰਦਗੀ ਦਾ। ਜੇ ਇੱਕ ਨੈਗੇਟਿਵ ਰਿਪੋਰਟ ਕਿਸੇ ਵੀ ਮੇਜਰ ਪਲੇਟਫਾਰਮ ਤੇ ਆ ਜਾਂਦੀ ਆ ਤੇ ਉਹਨਾਂ ਨੂੰ ਲੋਡ ਲੈਣ ਦੇ ਵਿੱਚ ਬੜੀ ਦਿੱਕਤ ਆਉਂਦੀ ਆ। ਹੁਣ ਜੇ ਲੋਡ ਨਹੀਂ ਮਿਲੂਗਾ ਤੇ ਆਬਵੀਅਸ ਹੈ ਜੀ ਫਾਈਨੈਂਸ਼ੀਅਲ ਲਾਸ ਹੋਣਗੇ। ਤੇ ਜੇ ਕਿਸੇ ਟਰੱਕਰ ਲਾਈਨ ਦੇ ਵਿੱਚ ਕੋਈ ਵੀ ਭੈਣ ਭਰਾ ਸਾਡੇ ਜੁੜੇ ਹੋਏ ਨੇ ਤੇ ਉਹਨਾਂ ਨੂੰ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਜਿਹਦੇ ਕਰਕੇ ਉਹ ਨੈਗੇਟਿਵ ਰਿਪੋਰਟਸ ਕਰਕੇ ਲੋਡ ਨਹੀਂ ਮਿਲ ਪਾ ਰਹੇ, ਤੇ ਆਬਵੀਅਸ ਹੈ ਸਾਡੀ ਜਿਹੜੀ ਟੀਮ ਨਾਲ ਕੰਟੈਕਟ ਕਰ ਸਕਦੇ ਆ। ਸਾਡੀ ਐਕਸਪਰਟ ਟੀਮ ਹੈ ਜਿਹੜੀ ਤੁਹਾਡਾ ਕੇਸ ਲਏਗੀ, ਰਿਵਿਊ ਕਰਦੀ ਹੈ ਤੇ ਫ੍ਰੀ ਕੰਸਲਟੇਸ਼ਨ ਤੁਹਾਨੂੰ ਦਿੰਦੀ ਹੈ ਤੇ ਤੁਹਾਨੂੰ ਇਹ ਦੱਸਦੀ ਹੈ ਵੀ ਆਪਾਂ ਤੁਹਾਡੀ ਰਿਪੋਰਟ 'ਚ ਕਿੱਦਾਂ ਕੰਮ ਕਰ ਸਕਦੇ, ਉਹਦਾ ਟਾਈਮ ਫਰੇਮ ਕਿੰਨਾ ਕੁ ਲੱਗ ਸਕਦਾ ਜੀ। ਯੂਜਲੀ ਕਿੰਨਾ ਕੁ ਟਾਈਮ ਲੱਗਦਾ ਆ ਗਗਨ ਜਦੋਂ ਤੁਹਾਡੇ ਨਾਲ ਕੋਈ ਕੰਟੈਕਟ ਕਰਦਾ ਹੈ ਨੈਗੇਟਿਵ ਰਿਪੋਰਟ ਨੂੰ ਹਟਵਾਉਣ ਦੇ ਵਿੱਚ? ਵੀਕਸ ਦਾ ਕੰਮ ਆ, ਮਹੀਨਿਆਂ ਦਾ ਕੰਮ ਆ, ਕਿੰਨਾ ਕੁ ਕੰਮ ਹੁੰਦਾ ਹੈ? ਬੇਸਿਕਲੀ ਜੀ ਇਹ ਡਿਪੈਂਡ ਕਰਦਾ ਰਿਪੋਰਟ, ਪਰ ਆਪਾਂ ਜੇ ਇੱਕ ਨਾਰਮਲ ਜੇ ਟਾਈਮ ਫਰੇਮ ਦੀ ਗੱਲ ਕਰੀਏ, ਮਿਨੀਮਮ ਟੂ ਮੈਕਸਿਮਮ 15 ਤੋਂ 20 ਦਿਨ ਦਾ ਕੰਮ ਹੈਗਾ ਜੀ ਇਹ। ਬਿਲਕੁਲ ਠੀਕ ਹੈ ਜੀ। ਸੋ ਆਪਣਾ ਫੋਨ ਨੰਬਰ ਸ਼ੇਅਰ ਕਰ ਲਿਓ ਜੀ। ਹਾਂ ਜੀ, ਫਿਕਸ ਰੇਟ ਗਾਰਡ ਸਾਡਾ ਟੋਲ ਫ੍ਰੀ ਨੰਬਰ ਹੈ 855 447 5155 ਤੇ ਫ੍ਰੀ ਕੰਸਲਟੇਸ਼ਨ ਲਈ ਸਾਨੂੰ ਅੱਜ ਸੰਪਰਕ ਕਰੋ। ਤੇ ਇੱਕ ਚੀਜ਼ ਦਾ ਮੈਂ ਐਡ ਕਰਦਾ ਰਾਜਪਾਲ ਜੀ, ਵੀ ਜੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕੋਈ ਵੀ ਸਾਨੂੰ ਕਾਲ ਕਰਦਾ ਫਿਕਸ ਰੇਟ ਕਾਰਡ ਤੇ ਅਸੀਂ ਉਹਨੂੰ $500 ਦਾ ਡਿਸਕਾਊਂਟ ਦਿੰਦੇ ਹਾਂ ਜੀ। ਥੈਂਕ ਯੂ ਗਗਨ, ਮਿਹਰਬਾਨੀ, ਸ਼ੁਕਰੀਆ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ।
ਅਗਲੀ ਖਬਰ ਵੱਲ ਚੱਲੀਏ ਰਾਜਕਵੀਰ ਸਿੰਘ ਜੀ। ਜਿਹੜਾ ਵੈਦਰ ਨੂੰ ਲੈ ਕੇ ਆ, ਜਿਹੜਾ ਟੈਂਪਰੇਚਰ ਆ ਤੇ ਮੀਂਹ ਉਹ ਆ ਰਿਹਾ ਹੈਗਾ ਏਰੀਏ ਦੇ ਵਿੱਚ ਵੀ। ਕਹਿੰਦੇ ਭਈ ਤੇਜ਼ ਹਵਾਵਾਂ ਆਉਣਗੀਆਂ ਤੇ ਕਾਫੀ ਮੀਂਹ ਪੈਣ ਜਾ ਰਿਹਾ ਹੈਗਾ 1 ਇੰਚ ਤੋਂ 1.5 ਇੰਚ ਤੱਕ। ਤੇ ਐਟਮੋਸਫੇਰਿਕ ਰਿਵਰੀ ਆ, ਕਹਿੰਦੇ ਕਲੋਜ਼ਸ ਇਨ ਔਨ ਵੇ ਏਰੀਆ, ਰਫ ਵਿੰਡਸ, ਗਸਟ, ਸਾਰਾ ਕੁਝ ਆਊਗਾ। ਸੋ ਇਹ ਸਾਰਾ ਕੁਝ ਸੈਂਟਰਲ ਵੈਲੀ ਦੇ ਵਿੱਚ ਵੀ ਹੋਊਗਾ। ਤੇ 40 ਡਿਗਰੀ ਤੱਕ ਜਿਹੜਾ ਟੈਂਪਰੇਚਰ ਨਾਰਥ ਵੇ ਦਾ ਉੱਥੇ ਜਾ ਸਕਦਾ ਹੈ। 20 ਤੋਂ 30% ਚਾਂਸ ਥੰਡਰ ਸਟਾਰਮ ਦੇ ਹੈਗੇ ਆ। ਤੇ ਹਵਾਵਾਂ ਜਿਹੜੀਆਂ ਆ ਉਹ 70 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਚੱਲਣਗੀਆਂ। ਸੋ ਬੁੱਧਵਾਰ ਵੀਰਵਾਰ ਨੂੰ ਇਹ ਜਿਹੜਾ ਵੈਦਰ ਆ ਕਾਫੀ ਜਿਹੜਾ ਬੇ ਏਰੀਏ ਦਾ ਖਰਾਬ ਰਹੂਗਾ। ਜੀ। ਸੋ ਇਹ ਜਿਹੜੀਆਂ ਅਪਡੇਟਸ ਆਪਾਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ, BBC ਨੇ ਟਰੰਪ ਹੁਣਾਂ ਦੀ ਜਿਹੜੀ ਸਪੀਚ ਆ ਉਸ ਨੂੰ ਐਡਿਟ ਕਰ ਦਿੱਤਾ ਸੀ। ਜਿਹੜੀ ਕੈਪੀਟਲ ਅਟੈਕ ਦੀ ਜਿਹੜੀ ਸੀਗੀ ਉਸ ਨੂੰ ਜਿਹੜਾ ਉਹ ਲੈ ਕੇ, ਤੇ ਹੁਣ ਇਹਦੇ ਵਿੱਚ ਰੌਲਾ ਜਿਹੜਾ ਉਹ ਕਾਸਾ ਜਿਹੜਾ ਉਹ ਪੈ ਗਿਆ। ਤੇ BBC ਦੇ ਜਿਹੜੇ ਡਾਇਰੈਕਟਰ ਜਨਰਲ ਆ ਤੇ ਜਿਹੜੇ ਟੌਪ ਦੇ 2 ਐਗਜ਼ੈਕਟਿਵ ਆ ਉਹਨਾਂ ਨੂੰ ਹੁਣ ਅਸਤੀਫਾ ਜਿਹੜਾ ਉਹ ਦੇਣਾ ਪੈ ਗਿਆ ਆ। ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਉਹਦੇ ਦੇ ਉੱਤੇ ਦੋਸ਼ ਜਿਹੜੇ ਉਹ ਲੱਗੇ ਆ ਵੀ ਉਹਨਾਂ ਨੇ ਸਿਲੈਕਟਿਵ ਐਡੀਟਿੰਗ ਟਰੰਪ ਹੁਣਾਂ ਦੇ ਕਲਿੱਪ ਦੀ ਜਿਹੜੀ ਉਹ ਕੀਤੀ ਹੈ ਜਿਸ ਦਿਨ ਕੈਪੀਟਲ ਦਾ ਅਟੈਕ ਹੋਇਆ ਸੀ, ਉਸ ਨੂੰ ਜਿਹੜਾ ਉਹ ਲੈ ਕੇ। ਸੋ ਇਹਦੇ ਚੱਲਦਿਆਂ ਹੁਣ ਜਿਹੜੇ ਹਰਜੋਤ ਸਿੰਘ ਜੀ ਵੀ ਇਹਨਾਂ ਨੂੰ 2 ਜਾਣਿਆਂ ਨੂੰ ਜਿਹੜੇ ਅਸਤੀਫੇ ਆ ਉਹ ਦੇਣੇ ਜਿਹੜੇ ਉਹ ਪੈ ਚੁੱਕੇ ਆ। ਸੋ ਗਾਜ ਜਿਹੜੀ ਆ ਇੱਥੇ ਵੀ ਆ ਕੇ ਜਿਹੜੀ ਇਹਨਾਂ ਦੇ ਉੱਤੇ ਡਿੱਗ ਚੁੱਕੀ ਆ। ਸੋ BBC ਨੇ ਪੈਨੋਰਾਮਾ ਐਡਿਟ ਦੇ ਵਿੱਚ ਕਈ ਗੱਲਾਂ ਜਿਹੜੀਆਂ ਆ ਉਹਨਾਂ ਦੇ ਦੁਆਰਾ ਜੋ ਕਹੀਆਂ ਗਈਆਂ ਸੀਗੀਆਂ 6 ਜਨਵਰੀ 2021 ਵਾਲੇ ਦਿਨ, ਜਿਸ ਦਿਨ ਆਪਾਂ ਦੇਖਿਆ ਵੀ ਕੈਪੀਟਲ ਦੇ ਉੱਤੇ ਭੀੜ ਜਿਹੜੀ ਉਹ ਚੜ ਕੇ ਜਿਹੜੀ ਉਹ ਆਈ ਸੀ। ਕਾਫੀ ਹੋ ਹੱਲਾ ਜਿਹੜਾ ਉਹ ਹੋਇਆ, ਕਾਫੀ ਹਿੰਸਾ ਹੋਈ, ਪੁਲਿਸ ਵਾਲੇ ਨੂੰ ਕੁੱਟਮਾਰ ਤੇ ਉਹਨਾਂ ਦੀ ਮੌਤ ਤੱਕ ਵੀ ਜਿਹੜੀ ਉਹ ਹੋਈ। ਬਾਅਦ ਦੇ ਵਿੱਚ ਉਹਨਾਂ ਸਾਰਿਆਂ ਨੂੰ ਟਰੰਪ ਉਹਨਾਂ ਨੇ ਦੂਜੇ ਕਾਰਜਕਾਲ ਦੇ ਵਿੱਚ ਆਉਂਦਿਆਂ ਹੀ ਜਿਹੜਾ ਆ ਉਹ ਮਾਫ ਕਰ ਦਿੱਤਾ ਸੀਗਾ। ਪਰ ਉਹਨਾਂ ਦੀ ਸਪੀਚ ਨੂੰ ਐਡਿਟ ਕਰਨ ਦੇ ਮਾਮਲੇ ਦੇ ਵਿੱਚ BBC ਦੇ ਜਿਹੜੇ ਡਾਇਰੈਕਟਰ ਜਨਰਲ ਟਿਮ ਡੇਵੀ ਤੇ ਇੱਕ ਹੋਰ ਐਗਜ਼ੈਕਟਿਵ ਆ ਉਹਨਾਂ ਨੂੰ ਹੁਣ ਅਸਤੀਫਾ ਦੇਣਾ ਪੈ ਚੁੱਕਾ ਹੈ। ਜਦੋਂ ਕਹਿੰਦੇ ਇਮੀਗ੍ਰੇਸ਼ਨ ਨਾਲ ਰਿਲੇਟਡ ਜੇ ਖਬਰਾਂ ਸਾਂਝੀ ਕਰਦੇ ਜਾਈਏ ਤੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਕੋਲ 2 ਲੱਖ ਐਪਲੀਕੇਸ਼ਨਸ ਪਹੁੰਚ ਗਈਆਂ ਆ ਉਹਨਾਂ ਨੂੰ ਜੁਆਇਨ ਕਰਨ ਦੇ ਲਈ, ਜੋ ਕਿ ਕਹਿੰਦੇ ਕ੍ਰਿਮੀਨਲ ਬੰਦਿਆਂ ਨੂੰ ਰਿਮੂਵ ਕਰਨਗੇ। ਬੰਦੇ ਕਿੱਦਾਂ ਦੇ ਰਿਮੂਵ ਕੀਤੇ ਜਾ ਰਹੇ ਆ ਉਹ ਤੁਹਾਡੇ ਸਾਹਮਣੇ ਹੀ ਆ। ਕੁਲਫੀਆਂ ਵੇਚਣ ਵਾਲੇ, ਆਈਸਕ੍ਰੀਮ ਵੇਚਣ ਵਾਲੇ ਬੰਦੇ ਤੱਕ ਜਿਹੜੇ ਵਿਚਾਰੇ ਕਾਰਟ ਲੈ ਕੇ ਤੁਰੇ ਹੋ ਆ ਉਹਨਾਂ ਨੂੰ ਚੱਕ ਕੇ ਡਿਪੋਰਟ ਕੀਤਾ ਜਾ ਰਿਹਾ ਹੈਗਾ। ਸੋ ਆਈਸ ਨੇ ਜਿੱਦਾਂ ਦੀ ਆਫਰਿੰਗ ਦਿੱਤੀ ਆ ਲੋਕਾਂ ਨੂੰ ਕਿ ਜੇ ਤੁਹਾਨੂੰ ਤੁਸੀਂ ਜੁਆਇਨ ਕਰੋਗੇ $50,000 ਦਾ ਸਾਈਨ ਇਨ ਬੋਨਸ, ਸਟੂਡੈਂਟ ਲੋਨ ਰੀਪੇਮੈਂਟ ਫॉरगिवनेस, 25% ਲਾ ਐਨਫੋਰਸਮੈਂਟ ਅਵੇਲੇਬਿਲਿਟੀ ਪੇ ਫॉर HSI ਸਪੈਸ਼ਲ ਏਜੰਟਸ, ਰਿਟਾਇਰਮੈਂਟ ਬੈਨੀਫਿਟਸ ਤੇ ਓਵਰਟਾਈਮ, ਇਹ ਸਾਰਾ ਕੁਝ ਪ੍ਰੋਵਾਈਡ ਕੀਤਾ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਜਿਹੜਾ ਹੋ ਰਿਹਾ, ਤੇ ਜਾਂਦੇ ਜਾਂਦੇ ਇੱਕ ਜਿਹੜੀ ਨਿਊਜ਼ ਆ ਹੋਰ ਸ਼ੇਅਰ ਕਰਦੇ ਜਾਈਏ। US ਦੇ ਦੁਆਰਾ ਬ੍ਰਾਜ਼ੀਲ ਦੇ ਵਿੱਚ ਇੱਕ ਰੇਅਰ ਅਰਥ ਪ੍ਰੋਜੈਕਟ ਦੇ ਵਿੱਚ 600 ਤੇ $65 ਮਿਲੀਅਨ ਦੀ ਜਿਹੜੀ ਫੰਡਿੰਗ ਆ ਉਸ ਨੂੰ ਥਾਪੜਾ ਦਿੱਤਾ ਗਿਆ ਆ। ਸਾਰਾ ਵਰਦੇ ਜਿਹੜੀ ਕੰਪਨੀ ਆ ਉਹਨਾਂ ਨੂੰ ਜਿਹੜਾ ਆ $665 ਮਿਲੀਅਨ US ਇੰਟਰਨੈਸ਼ਨਲ ਡਿਵੈਲਪਮੈਂਟ ਫਾਈਨੈਂਸ ਕਾਰਪੋਰੇਸ਼ਨ ਦੇ ਵੱਲੋਂ ਜਿਹੜੀ ਉਹ ਫੰਡਿੰਗ ਦਿੱਤੀ ਜਾਊਗੀ। ਜੇ ਦੇਖਿਆ ਜਾਵੇ ਤਾਂ ਰਾਸ਼ਟਰਪਤੀ ਟਰੰਪ ਨੇ ਆਉਣ ਸਾਰ ਹੀ ਜਿਹੜੇ ਚਾਈਨਾ ਦਾ ਦਬਦਬਾ ਸੀਗਾ ਰੇਅਰ ਅਰਥ ਮਿਨਰਲਸ ਨੂੰ ਜਿਹੜਾ ਉਹ ਲੈ ਕੇ ਉਸ ਦੀ ਜਿਹੜੀ ਤੋੜ ਆ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਆ। ਚਾਹੇ ਹੁਣ ਆਸਟ੍ਰੇਲੀਆ ਦੇ ਨਾਲ ਬਿਲੀਅਨਸ ਆਫ ਡਾਲਰ ਦੀ ਜਿਹੜੀ ਸੰਧੀ ਆ ਉਹ ਹੋਈ ਹੋਵੇ, ਯੂਕਰੇਨ ਦੇ ਵਿੱਚ ਜਿਹੜੀਆਂ ਸੰਧੀਆਂ ਚਰਚਾਵਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ, ਹੋਰ ਮੁਲਕਾਂ ਦੇ ਨਾਲ ਜਿਹੜੀਆਂ ਚੱਲ ਰਹੀਆਂ, ਤੇ ਹੁਣ ਜਿਹੜੀ $665 ਮਿਲੀਅਨ ਦੀ ਜਿਹੜੀ ਫੰਡਿੰਗ ਹੋਈ ਆ ਰੇਅਰ ਅਰਥ ਪ੍ਰੋਜੈਕਟ ਦੇ ਵਿੱਚ, ਉਹ ਵੀ ਇਸੇ ਹੀ ਕੜੀ ਦੇ ਨਾਲ ਜੋੜ ਕੇ ਦੇਖੀ ਜਾ ਸਕਦੀ ਆ। ਸੋ ਚਾਈਨਾ ਦਾ ਦਬਦਬਾ ਘਟੇ ਰੇਅਰ ਅਰਥ ਮਿਨਰਲ ਦੇ ਉੱਤੇ, ਕਿਉਂਕਿ ਇਹ ਜਿਹੜੇ ਤੱਤ ਨੇ, ਇਹ ਧਾਤੂ ਨੇ, ਇਹਨਾਂ ਦੀ ਜਿਹੜੀ ਵਰਤੋਂ ਆ ਹੁਣ AI ਦੇ ਵਿੱਚ ਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਹੋਣ ਜਾ ਰਹੀ ਆ, ਬੈਟਰੀਜ਼ ਦੇ ਵਿੱਚ ਹੋਣੀ ਆ, ਤੇ ਜਿਹਦਾ ਕੰਟਰੋਲ ਹੋਊਗਾ ਉਹਨਾਂ ਦੇ ਉੱਤੇ, ਉਹਦਾ ਜਿਹੜਾ ਦਬਦਬਾ ਜਿਹੜਾ ਹੈ ਮੁਲਕ ਦਾ ਉੱਥੇ ਰਹੂਗਾ। ਸੋ US ਹੁਣ ਵੱਖਰੇ ਰਾਹ ਜਿਹੜਾ ਆ ਇਸ ਦੇ ਵਿੱਚ ਲੱਭ ਰਿਹਾ, ਤੇ ਬ੍ਰਾਜ਼ੀਲ ਦੇ ਵਿੱਚ ਹੁਣ $665 ਮਿਲੀਅਨ ਦੀ
ਇਹਨਾਂ ਨੇ ਜਿਹੜੀ ਫੰਡਿੰਗ ਆ ਸਰਕਾਰ ਦੇ ਦੁਆਰਾ ਉਸ ਕੰਪਨੀ ਨੂੰ ਕੀਤੀ ਗਈ ਹੈਗੀ ਹੈ। ਜੀ ਜਾਂਦੇ ਜਾਂਦੇ ਇੱਕ ਵਾਰ ਫੇਰ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਜਿਹੜੇ ਸਾਨੂੰ ਵੱਡੀ ਗਿਣਤੀ ਦੇ ਵਿੱਚ ਬੇਕਰਸਫੀਲਡ ਬਿਲਸਨ ਰੋਡ ਤੇ ਗੁਰੂ ਘਰ ਜਿੱਥੇ ਕੱਲ ਨਗਰ ਕੀਰਤਨ ਸੀ ਉੱਥੇ ਸੰਗਤਾਂ ਮਿਲੀਆਂ, ਬਹੁਤ ਪਿਆਰ ਦਿੱਤਾ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਦੀਆਂ ਫੋਟੋਜ਼ ਚਾੜ ਦਿੱਤੀਆਂ, ਕੁਝ ਚਾੜ ਵੀ ਰਹੇ ਆ, ਵੀਡੀਓਜ਼ ਵੀ ਅੱਜ ਚੜ ਜਾਣੀਆਂ ਜਿਹੜੀਆਂ ਰਹਿ ਗਈਆਂ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਬੜੀ ਮਿਹਰਬਾਨੀ। ਮਿਲਦੇ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।